ਇਹ ਪੰਜਾਬੀ ਰੇਡੀਓ USA ਹੈ। ਫਿਰ ਦੋਸਤੋ ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਇਸ ਵਾਰ ਦੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ ਪੰਜਾਬ ਦੀ ਲਗਾਤਾਰ ਬਦਲਦੀ ਹੋਈ ਤੇ ਗਰਮ ਹੁੰਦੀ ਹੋਈ ਸਿਆਸਤ ਦੇ ਨਾਲ ਦੀ ਨਾਲ ਗੱਲ ਕਰਾਂਗੇ ਕੌਮੀ ਸਿਆਸਤ ਬਾਰੇ ਤੇ ਗੱਲ ਕਰਾਂਗੇ ਅਸੀਂ ਇੱਕ ਅਜਿਹੀ ਖਬਰ ਬਾਰੇ ਜਿਹੜੀ ਘੱਟੋ ਘੱਟ ਸਾਨੂੰ ਸ਼ਰਮਸ਼ਾਰ ਵੀ ਕਰ ਰਹੀ ਹੈ ਤੇ ਪਰੇਸ਼ਾਨ ਵੀ ਕਰ ਰਹੀ ਹੈ ਕਿ ਕਿਵੇਂ ਬਾਹਰ ਜਾਣ ਵਾਸਤੇ ਪੰਜਾਬ ਦੀ ਧਰਤੀ ਤੋਂ ਜਾਂ ਮੁਲਕ ਦੀ ਧਰਤੀ ਤੋਂ ਬਾਹਰ ਜਾਣ ਵਾਸਤੇ ਕਿਹੜੇ ਤਰੀਕੇ ਜਿਹੜੇ ਹੈ ਉਹ ਲੱਭੇ ਜਾ ਰਹੇ ਨੇ ਤੇ ਏਜੰਟਸ ਜਿਹੜੇ ਆ ਉਹਨਾਂ ਤਰੀਕਿਆਂ ਰਾਹੀਂ ਸਾਡੇ ਨੌਜਵਾਨਾਂ ਨੂੰ ਬਾਹਰ ਭੇਜ ਰਹੇ ਨੇ, ਜਿਹੜਾ ਘੱਟੋ ਘੱਟ ਮੈਨੂੰ ਲੱਗਦਾ ਹੈ ਕਿ ਸਾਡੇ ਵਾਸਤੇ ਪਰੇਸ਼ਾਨ ਕਰਨ ਵਾਲੀ ਵੀ ਗੱਲ ਹੈ ਤੇ ਸ਼ਰਮਸਾਰ ਕਰਨ ਵਾਲੀ ਵੀ ਗੱਲ ਹੈ। ਸੋ ਇਹ ਖਬਰ ਅਸੀਂ ਅਖੀਰ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੀ ਜਿਹੜੀ ਲਗਾਤਾਰ ਬਦਲਦੀ ਜਿਹੜੀ ਸਿਆਸਤ ਹੈ ਤੇ ਗਰਮ ਹੋ ਰਹੀ ਸਿਆਸਤ ਹੈ ਉਹ ਤੋਂ ਗੱਲ ਸ਼ੁਰੂ ਕਰਦੇ ਹਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਘਟਨਾਕ੍ਰਮ ਤੋਂ। ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਹਟਾ ਕੇ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਥਾਂ ਤੇ ਦਿੜਵੇ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਲਾ ਦਿੱਤਾ ਹੈ। ਦੇਖਣ ਨੂੰ ਇਹ ਖਬਰ ਇੱਕ ਪਾਰਟੀ ਦਾ ਅੰਦਰੂਨੀ ਮਾਮਲਾ ਹੋ ਸਕਦਾ ਹੈ। ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਉਹ ਵੱਖ-ਵੱਖ ਅਹੁਦਿਆਂ ਦੇ ਉੱਤੇ ਚਿਹਰੇ ਬਦਲਦੀਆਂ ਰਹਿੰਦੀਆਂ, ਇਹਦੇ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ, ਪਰ ਕਿਉਂਕਿ ਸੁਖਪਾਲ ਸਿੰਘ ਖਹਿਰਾ ਦਾ ਮਾਮਲਾ ਹੈ ਤੇ ਆਮ ਆਦਮੀ ਪਾਰਟੀ ਦਾ ਮਾਮਲਾ ਹੈ ਤੇ ਉਸ ਪਾਰਟੀ ਦਾ ਮਾਮਲਾ ਹੈ ਜਿਸ ਪਾਰਟੀ ਨੇ ਦੇਸ਼ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸਿਆਸਤ ਕਰਨ ਦਾ ਦਾਅਵਾ ਕੀਤਾ ਸੀ, ਵਾਅਦਾ ਕੀਤਾ ਸੀ। ਦੂਜੀ ਗੱਲ ਇਹ ਉਹ ਪਾਰਟੀ ਹੈ ਜਿਹੜੀ ਇਹ ਦਾਅਵੇ ਵਾਅਦੇ ਤਾਂ ਕਰਦੀ ਰਹੀ, ਪਰ ਲਗਾਤਾਰ ਇਸ ਪਾਰਟੀ ਨੇ ਬਹੁਤ ਸਾਰੇ ਅਜਿਹੇ ਫੈਸਲੇ ਕੀਤੇ ਜਿਹਦੇ ਕਰਕੇ ਇੱਕ ਉਮੀਦ ਜਿਹੜੀ ਇਸ ਪਾਰਟੀ ਤੋਂ ਬਣੀ ਹੋਈ ਸੀ ਉਹ ਉਮੀਦ ਲਗਾਤਾਰ ਟੁੱਟਦੀ ਚਲੀ ਗਈ। ਹੁਣ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਕੁਝ ਸਮਾਂ ਦੇਣ ਤੋਂ ਬਾਅਦ ਬਦਲ ਦਿੱਤਾ ਗਿਆ ਤਾਂ ਫਿਰ ਇੱਕ ਤੂਫਾਨ, ਲਗਭਗ ਇੱਕ ਤੂਫਾਨ ਉੱਠ ਕੇ ਖੜਾ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ। ਸੁਖਪਾਲ ਸਿੰਘ ਖਹਿਰਾ ਨੇ ਆਪਣੇ ਕੁਝ ਹਮਦਰਦਾਂ ਦੇ ਨਾਲ, ਖਾਸ ਤੌਰ ਦੇ ਉੱਤੇ ਜਿਹੜੇ ਵਿਧਾਇਕ ਨੇ 20 ਦੇ ਕਰੀਬ ਵਿਧਾਇਕ ਨੇ, ਉਹਨਾਂ ਵਿੱਚੋਂ 8 ਵਿਧਾਇਕ ਨਾਲ ਲੈ ਕੇ, ਜਾਣੀ ਆਪਣੇ ਸਮੇਤ 9 ਵਿਧਾਇਕ ਸੀਗੇ ਉਹ, ਤੇ ਇਹਨਾਂ 9 ਵਿਧਾਇਕਾਂ ਨੇ ਸਮੇਤ ਸੁਖਪਾਲ ਸਿੰਘ ਖਹਿਰਾ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਜਿਹੜੀਆਂ ਭਵਿੱਖ ਦੀ ਰਾਜਨੀਤੀ ਬਾਰੇ ਦੱਸ ਰਹੀਆਂ, ਭਵਿੱਖ ਦੀ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਸਾਥੀਆਂ ਦੀ ਸਿਆਸਤ ਕੀ ਹੋਏਗੀ ਉਹਦੇ ਬਾਰੇ ਦੱਸ ਰਹੀਆਂ। ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸਮੇਤ 9 ਵਿਧਾਇਕਾਂ ਨੂੰ ਨਾਲ ਲੈ ਕੇ ਅਸਿੱਧੇ ਤੌਰ ਤੇ ਇੱਕ ਕਿਸਮ ਦੇ ਪਾਰਟੀ ਦੇ ਖਿਲਾਫ ਬਗਾਵਤ ਹੀ ਕਰ ਦਿੱਤੀ ਹੈ। ਭਾਵੇਂ ਉਹਨਾਂ ਨੇ ਕਿਹਾ ਕਿ ਉਹ ਹਾਲੇ ਵੀ ਆਮ ਆਦਮੀ ਪਾਰਟੀ 'ਚ ਨੇ, ਜੇ ਕੋਈ ਵੀ ਉਹ ਕੰਮ ਕਰਨਗੇ ਤਾਂ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਵਾਸਤੇ ਕਰਨਗੇ, ਪਰ ਨਾਲ ਦੀ ਨਾਲ ਉਹ ਤੀਜੇ ਬਦਲ ਦੀ ਵੀ ਗੱਲ ਕਰ ਰਹੇ ਹੈ। ਨਾਲ ਦੀ ਨਾਲ ਉਹ 2 ਅਗਸਤ ਨੂੰ ਬਠਿੰਡੇ ਦੇ ਵਿੱਚ ਪੰਜਾਬ ਭਰ ਤੋਂ ਵਲੰਟੀਅਰਸ ਜਿਹੜੇ ਆਮ ਆਦਮੀ ਪਾਰਟੀ ਦੇ ਹੈ ਤੇ ਪਾਰਟੀ ਦੇ ਹਮਦਰਦ ਹੈ ਉਹਨਾਂ ਦਾ ਇੱਕ ਇਕੱਠ ਕਰਨ ਦਾ ਸੱਦਾ ਵੀ ਦੇ ਰਹੇ ਨੇ ਤੇ ਉਹਦੇ 'ਚ ਕਹਿ ਰਹੇ ਨੇ ਹਲਕਾ ਇੰਚਾਰਜ ਵੀ ਆਉਣ, ਬਲਾਕ ਵਲੰਟੀਅਰਸ ਵੀ ਆਉਣ ਤੇ ਨਾਲ ਲੋਕਲ ਲੈਵਲ ਦੇ ਜਿਹੜੇ ਬੂਥ ਲੈਵਲ ਦੇ ਆਗੂ ਆ ਉਹ ਵੀ ਉਸ ਕਨਵੈਨਸ਼ਨ ਦੇ ਵਿੱਚ ਆਉਣ। ਉੱਥੇ ਵਿਚਾਰਾਂ ਕੀਤੀਆਂ ਜਾਣਗੀਆਂ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਤੇ ਕਾਂਗਰਸ ਪਾਰਟੀ ਉਹਦੇ ਮੁਕਾਬਲੇ 'ਚ ਤੀਜਾ ਬਦਲ ਜਿਹੜਾ ਆ ਕਿੱਦਾਂ ਮਜ਼ਬੂਤ ਕੀਤਾ ਜਾ ਸਕਦਾ ਹੈ। ਨਾਲ ਇਹ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੀ ਨੇ ਉਹ। ਸੋ ਇਹ ਸਾਰੀਆਂ ਗੱਲਾਂ ਜੇ ਉਹਨਾਂ ਨੇ ਕੀਤੀਆਂ ਤੇ ਉਹਨਾਂ ਗੱਲਾਂ ਦੇ ਕੀ ਅਰਥ ਨਿਕਲਦੇ ਨੇ, ਕਿ ਸੱਚਮੁੱਚ ਉਹ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਵਾਸਤੇ ਹੀ ਆਉਣ ਵਾਲੇ ਸਮੇਂ 'ਚ ਕੰਮ ਕਰਨਗੇ, ਕਿ ਸੱਚਮੁੱਚ ਉਹਨਾਂ ਨੂੰ ਜਦੋਂ ਵਿਰੋਧੀ ਧਿਰ ਦੇ ਆਗੂ ਵਜੋਂ ਹਟਾ ਦਿੱਤਾ ਗਿਆ ਤੇ ਜਿਹੜੀ ਗੱਲ ਉਹ ਕਹਿ ਰਿਹਾ ਹੈ ਕਿ ਮੈਨੂੰ ਰੱਤੀ ਭਰ ਵੀ ਅਫਸੋਸ ਨਹੀਂ ਹੈ ਕਿ ਮੈਨੂੰ ਹਟਾ ਦਿੱਤਾ ਗਿਆ, ਕਿ ਸੱਚਮੁੱਚ ਇਸ ਗੱਲ ਤੇ ਖੜੇ ਰਹਿਣਗੇ ਕਿ ਸੱਚਮੁੱਚ ਉਹਨਾਂ ਨੂੰ ਸੱਚਮੁੱਚ ਕੋਈ ਇਤਰਾਜ਼ ਨਹੀਂ ਹੈ, ਜਾਂ ਉਹ ਹਾਲੇ ਸਿਰਫ ਇਹ ਗੱਲ ਕਹਿ ਰਹੇ ਨੇ ਤੇ ਉਹਨਾਂ ਦਾ ਦਿਲ ਬਹੁਤ ਜ਼ਿਆਦਾ ਦੁੱਖ ਗਿਆ ਤੇ ਦੁਖੀ ਦਿਲ ਦੇ ਨਾਲ ਕੁਝ ਹੋਰ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਤੀਜਾ ਬਦਲ ਉਹ ਕਹਿ ਰਹੇ ਨੇ ਉਹ ਤੀਜੇ ਫਰੰਟ ਦੇ ਰੂਪ ਦੇ ਵਿੱਚ ਲੈ ਕੇ ਆਉਣਗੇ, ਉਹਦਾ ਕੀ ਰੂਪ ਹੋਏਗਾ, ਇਹਦੇ ਤੇ ਅਸੀਂ ਚਰਚਾ ਕਰਨੀ ਚਾਹੁੰਦੇ ਹਾਂ। ਜ਼ਰੂਰ ਕਰਾਂਗੇ, ਆਪਣੀ ਰਾਏ, ਆਪਣੀ ਟਿੱਪਣੀ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਗੱਲਾਂ ਅਸੀਂ ਦੱਸੀਏ ਉਹਨਾਂ ਨੇ ਕੀ ਕਹੀਆਂ, ਇਹਦੀ ਥਾਂ ਦੇ ਉੱਤੇ ਜੇ ਉਹਨਾਂ ਤੋਂ ਹੀ ਸੁਣ ਲਈਏ ਭਾਵੇਂ ਉਹ ਲੰਬੀ ਗੱਲਬਾਤ ਹੈ, ਪਰ ਪੰਜਾਬ ਦੇ ਬਹੁਤ ਸਾਰੇ ਮੁੱਦੇ ਉਹਨਾਂ ਨੇ ਚੱਕੇ ਹੈ, ਪੰਜਾਬ ਦੇ ਬਹੁਤ ਸਾਰੇ ਮਸਲਿਆਂ ਬਾਰੇ ਉਹਨਾਂ ਨੇ ਗੱਲ ਕੀਤੀ ਹੈ,
इस बहाने के नाल जदों उन्होंने विरोधी धिर दे आगू के तौर पर ला दिता गया, नाल उन्होंने कंवर संधू भी सी। कंवर संधू ने भी नाल दी नाल विधायक दल के विंग के बुलारे के तौर पर जी उन्होंने नियुक्ति सुखपाल सिंह खैरा ने की सी विधान सभा के विच, ਉਹਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ 8 ਹੋਰ ਵਿਧਾਇਕ ਸਮੇਤ ਕੰਵਰ ਸੰਧੂ ਦੇ ਉਹਨਾਂ ਦੇ ਨਾਲ ਆਏ ਨੇ। ਤੇ ਇਹਦੇ ਕੀ ਅਰਥ ਨਿਕਲਦੇ ਨੇ ਤੇ ਟਿੱਪਣੀ ਅਸੀਂ ਕਰਾਂਗੇ ਆਪਣੀ, ਤੇ ਕੀ ਭਵਿੱਖ ਦੀ ਰਾਜਨੀਤੀ ਇਹਨਾਂ ਦੀ ਹੋ ਸਕਦੀ ਹੈ ਉਹਦੇ ਬਾਰੇ ਵੀ ਆਪਣੀ ਰਾਏ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਜਿੱਦਾਂ ਮੈਂ ਕਿਹਾ ਕਿ ਕਿਉਂ ਨਾ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਕਿ ਉਹਨਾਂ ਨੇ ਕੀ ਕਹੀਆਂ ਉਹਨਾਂ ਦੇ ਮੂੰਹ ਤੋਂ ਸੁਣ ਲਈਏ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੀ ਕਿਹਾ। ਗੱਲ ਭਾਵੇਂ ਲੰਬੀ ਹੈ ਪਰ ਗੱਲਾਂ ਉਹ ਸੁਣਨ ਵਾਲੀਆਂ ਨੇ, ਹਰ ਗੱਲ ਦਾ ਆਪੋ ਆਪਣਾ ਅਰਥ ਹੈ। ਤੁਸੀਂ ਵੀ ਉਹਨਾਂ ਅਰਥਾਂ ਦੇ ਵਿੱਚੋਂ ਆਪਣੀ ਰਾਏ ਬਣਾਓ, ਅਸੀਂ ਵੀ ਆਪਣੀ ਰਾਏ ਤੁਹਾਡੇ ਨਾਲ ਸਾਂਝੀ ਕਰਾਂਗੇ। ਆਓ ਸੁਣਦੇ ਹਾਂ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਹਟਾ ਦਿੱਤੇ ਜਾਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਪੀੜਾ ਉਹ ਕਿਵੇਂ ਬੋਲੀ। ਸੁਣੋ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ। ਅੱਜ ਦੇ ਯੁੱਗ ਵਿੱਚ ਇਹ ਮੇਰੇ ਨਾਲ ਜਿਹੜੇ ਐਮਐਲਏ ਨੇ ਮੇਰਾ ਸਾਥ ਦਿੱਤਾ, ਮੈਨੂੰ ਜ਼ਿੰਦਗੀ 'ਚ ਕੁਛ ਨਹੀਂ ਚਾਹੀਦਾ, ਮੈਨੂੰ ਇੱਦਾਂ ਦੇ ਬੰਦੇ ਚਾਹੀਦੇ ਨੇ। ਮੈਂ ਇਹਨਾਂ ਦਾ ਰਿਣੀ ਹਾਂ ਔਰ ਤੁਹਾਡੇ ਜ਼ਰੀਏ ਜਿਨ੍ਹਾਂ ਦੇ ਮੈਂ ਨਾਮ ਲਏ ਸਾਰੀ ਦੁਨੀਆ 'ਚ ਬੈਠੇ ਲੋਕਾਂ ਦਾ, ਸਾਰਿਆਂ ਦਾ ਮੈਂ ਇਕੱਲੇ ਇਕੱਲੇ ਦਾ ਸ਼ੁਕਰੀਆ ਅਦਾ ਕਰਦਾ। ਮੇਰੇ ਵਰਗੇ ਨਾ ਚੀਜ਼ ਇੱਥੇ ਮੇਰੇ ਤੋਂ ਵੱਧ ਅਕਲਮੰਦ ਪੜ੍ਹੇ ਲਿਖੇ ਸਿਆਣੇ ਹਜ਼ਾਰਾਂ ਤੁਰੇ ਫਿਰਦੇ ਨੇ, ਹਜ਼ਾਰਾਂ ਮਾਈਂਡ ਯੂ, ਪਰ ਜਿੰਨੀ ਮੈਨੂੰ ਲੋਕਾਂ ਨੇ ਇੱਜ਼ਤ ਦਿੱਤੀ ਆ। ਇੱਕ ਆਦਮੀ ਨੇ, ਇੱਕ ਨੇ ਨਹੀਂ ਕਈਆਂ ਨੇ ਕਾਲ ਕਰਕੇ ਕਿਹਾ ਕਿ ਪਹਿਲਾਂ ਤੂੰ ਸੀਗਾ ਵਿਰੋਧੀ ਧਿਰ ਦਾ ਨੇਤਾ, ਹੁਣ ਤੂੰ ਬਣਿਆ ਵਾ ਲੋਕਾਂ ਦਾ ਨੇਤਾ। ਇਸ ਨੂੰ ਹੰਕਾਰ ਨਾ ਸਮਝੋ। ਜੋ ਮੈਨੂੰ ਕਿਸੇ ਨੇ ਕਮੈਂਟ ਦਿੱਤੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਰਿਣੀ ਆ ਔਰ ਉਹਨਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਕਿ ਤੁਹਾਡਾ ਵਿਸ਼ਵਾਸ ਨਹੀਂ ਟੁੱਟਣ ਦਊਂਗਾ। ਮੈਂ ਆਪਣੀ ਗੱਲ ਤੇ ਦ੍ਰਿੜ ਰਹੂੰਗਾ। ਮੈਂ ਪੰਜਾਬ ਦੇ ਜਿਹੜੇ ਮੁੱਦੇ ਉਠਾਏ ਸੀ ਅਸੀਂ ਸਾਰਿਆਂ ਨੇ ਰਲ ਕੇ, ਅਸੀਂ ਚਾਹੇ ਉਹ ਅਲੱਗ-ਅਲੱਗ ਤਰ੍ਹਾਂ ਦਾ ਮਾਫੀਆ ਸੀ, ਮਾਈਨਿੰਗ ਮਾਫੀਆ, ਡਰੱਗ ਮਾਫੀਆ, ਲੈਂਡ ਮਾਫੀਆ, ਲਿਕਰ ਮਾਫੀਆ, ਟਰਾਂਸਪੋਰਟ ਮਾਫੀਆ, ਚਾਹੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜੀ ਸੀ, ਚਾਹੇ ਜੋ ਇਸ ਵਕਤ ਪੰਜਾਬ ਦੇ ਵਿੱਚ ਅਰਾਜਕਤਾ ਫੈਲੀ ਹੋਈ ਆ, ਜਿਸ ਢੰਗ ਦੇ ਨਾਲ ਪੁਲਿਸ ਦੇ ਤਾਕਤਵਰ ਲੋਕਾਂ ਦੇ ਨਾਮ ਨਸ਼ਿਆਂ ਦੀ ਤਸਕਰੀ ਵਿੱਚ ਆ ਗਏ ਨੇ ਔਰ ਇਹ ਸਾਰੇ ਘਟਨਾਕ੍ਰਮ ਵਿੱਚ ਦੋਨੋਂ ਪੰਜਾਬ ਦੇ ਵੱਡੇ ਰਾਜਸੀ ਪਰਿਵਾਰ ਕੈਪਟਨ ਅਮਰਿੰਦਰ ਸਿੰਘ ਦਾ ਤੇ ਬਾਦਲ ਦਾ ਪਰਿਵਾਰ ਮਿਲੀ ਭੁਗਤ ਨਾਲ ਰਾਜਨੀਤੀ ਕਰ ਰਿਹਾ ਵਾ। ਇਹ ਸਾਰੇ ਮੁੱਦੇ ਅਸੀਂ ਲਗਾਤਾਰ ਨਿਰੰਤਰ ਉਠਾ ਰਿਹਾ ਸੀ ਮੈਂ, ਔਰ ਮੈਂ ਸਮਝਦਾ ਕਿ ਤਾਕਤਵਰ ਲੋਕਾਂ ਦਾ ਬੜਾ ਪ੍ਰਭਾਵ ਹੈ ਅੱਜ ਵੀ। ਇਹ ਜਿਹੜੇ ਬੰਦਿਆਂ ਦੇ ਨਾਮ ਲਏ ਨੇ, ਜਿਹੜੇ ਤਾਕਤਵਰ ਪਰਿਵਾਰ ਨੇ ਔਰ ਨਾਲ ਡੀਜੀਪੀ ਵਰਗੇ ਪੁਲਿਸ ਆਫਸਰ ਜਿਨ੍ਹਾਂ ਕੋਲ ਪੂਰੀ ਮਸ਼ੀਨਰੀ ਆ, ਜਿਨ੍ਹਾਂ ਕੋਲ ਪੂਰਾ ਇੰਟੈਲੀਜੈਂਸ ਦਾ ਇੱਕ ਪੂਰਾ ਵੱਡਾ ਡਿਪਾਰਟਮੈਂਟ ਆ, ਉਹ ਅਰਸੇ ਤੋਂ ਮੇਰੇ ਖਿਲਾਫ ਸਾਜ਼ਿਸ਼ਾਂ ਘੜ ਰਹੇ ਸੀਗੇ। ਅਰਸੇ ਤੋਂ 10 ਸਾਲ ਦੇ ਅਕਾਲੀ ਦਲ ਦੇ ਰਾਜ ਵਿੱਚ 6 ਮੁਕੱਦਮੇ ਦਰਜ ਹੋਏ। ਕੁਦਰਤ ਵਾਹਿਗੁਰੂ ਦੀ ਕਿਰਪਾ ਨਾਲ 6 ਦੇ 6 ਜਾਂ ਹਾਈ ਕੋਰਟ ਨੇ ਕੁਆਸ਼ ਕਰਤੇ ਜਾਂ ਝੂਠੇ ਪਾਏ ਗਏ। ਕਿਉਂਕਿ ਮੈਂ ਬਤੌਰ ਲੀਡਰ ਆਫ ਆਪੋਜੀਸ਼ਨ ਜਦੋਂ ਇੱਕ ਸਕੈਚਿੰਗ ਅਟੈਕ ਕੀਤਾ ਅਮਰਿੰਦਰ ਸਿੰਘ ਦੀ ਸਰਕਾਰ ਤੇ, when I started fighting him tooth and nail, ਮੈਂ ਜਦੋਂ ਉਹਨਾਂ ਨਾਲ ਲੜਾਈ ਖੋਲੀ ਤਾਂ ਉਹਨਾਂ ਨੇ ਮੇਰਾ ਪੁਰਾਣਾ ਇੱਕ ਅਕਾਲੀਆਂ ਦੇ ਸਮੇਂ ਦਾ ਮਨ ਘੜਤ ਬੇਬੁਨਿਆਦ ਇੱਕ ਨਸ਼ਿਆਂ ਦਾ ਮਾਮਲਾ ਮੇਰੇ ਤੇ ਲਿਆ ਕੇ ਉਸ ਨੂੰ ਮੈਨੂੰ ਉਹਦੇ 'ਚ ਫਰੇਮ ਕਰਤਾ, ਸੁਪਰੀਮ ਕੋਰਟ ਤੱਕ ਲੈ ਗਏ। ਮਾਈਂਡ ਯੂ ਇਟਸ ਨਾਟ ਅ ਸਮਾਲ ਕੇਸ। ਅਗਰਾਂ ਦੇ ਇਸ ਤਰ੍ਹਾਂ ਦੇ NDPS ਕੇਸ ਵਿੱਚ ਆਈ ਕੈਨ ਬੀ ਸੈਂਟੈਂਸ ਟੂ 20 years ਇੰਪ੍ਰਿਜ਼ਨਮੈਂਟ। ਜਿਹੜੇ ਬੰਦਿਆਂ ਨੂੰ ਟ੍ਰਾਇਲ ਖਤਮ ਕਰਕੇ ਮੈਨੂੰ ਬੁਲਾਇਆ ਗਿਆ ਫਾਜ਼ਿਲਕਾ ਦੀ ਅਦਾਲਤ ਵੱਲੋਂ, ਉਹਨਾਂ ਨੂੰ 20 ਸਾਲ ਕੈਦ ਹੋਈ ਆ। ਇਹ ਮੇਰੇ ਖਿਲਾਫ ਇਦਾਂ ਦੀਆਂ ਸਾਜ਼ਿਸ਼ਾਂ ਮਨਸੂਬੇ ਘੜ ਰਹੇ ਸੀ। ਮੇਰੀ ਸਿਹਤ ਤੇ ਕੋਈ ਅਸਰ ਨਹੀਂ ਸੀਗਾ ਕਿਉਂਕਿ ਮੈਨੂੰ ਪਤਾ ਸੀਗਾ ਕਿ ਇਹ ਮੇਰੇ ਵਿਰੋਧੀ ਨੇ, ਇਹ ਮੇਰੇ ਸਾਹਮਣੇ ਖੜੇ ਨੇ ਇੱਥੇ। ਇਹਨਾਂ ਦਾ ਕੰਮ ਆ ਕਿ ਇਹਨਾਂ ਨੇ ਮੇਰੇ ਖਿਲਾਫ ਹਰ ਕਿਸਮ ਦਾ ਝੂਠਾ ਮੁਕੱਦਮਾ, ਮੈਨੂੰ ਬਦਨਾਮ ਕਰਨਾ ਵਾ, ਮੇਰੇ ਖਿਲਾਫ ਗਲਤ ਮਲਤ ਇਲਜ਼ਾਮ ਲਾਉਣੇ ਆ ਕਿਉਂਕਿ ਮੇਰੇ ਸਾਹਮਣੇ ਸੀ, ਮੈਨੂੰ ਦਿਸ ਰਹੇ ਸੀਗੇ। ਦੁੱਖ ਮੈਨੂੰ ਇਸ ਗੱਲ ਦਾ ਹੋਇਆ ਜਦ ਆਪਣੇ ਵਿੱਚ ਬੈਠੇ ਉਹਨਾਂ ਦਾ ਸਾਥ ਦੇਣ ਲੱਗ ਜਾਣ। ਨਸ਼ਿਆਂ ਦਾ ਮਾਮਲਾ ਹਲੇ ਬਾਅਦ ਵਿੱਚ ਉੱਠਿਆ ਤੇ ਸਾਡੀ ਪਾਰਟੀ ਦੇ ਕੁਝ ਬੰਦਿਆਂ ਨੇ ਮੇਰੇ ਖਿਲਾਫ ਫਰੰਟ ਖੋਲਤਾ, ਇਸਤੀਫਾ ਚਾਹੀਦਾ ਵਾ। ਹਾਲਾਂਕਿ ਇਟ ਵਾਸ ਮੇਅਰਲੀ ਸਮਨਿੰਗ। all leaders of this country have been charge sheeted, summoned, even jailed. ਉਹ ਲੋਕ ਮੇਰੀ ਅਸਤੀਫਾ ਮੰਗਣ ਲੱਗ ਗਏ ਤੇ ਸਾਡੇ ਵਾਲਿਆਂ ਨੇ ਕਿਹਾ ਅਸਤੀਫਾ ਛੇਤੀ ਦੇਣਾ ਚਾਹੀਦਾ। ਨੰਬਰ 1 conspiracy against me. ਨੰਬਰ 2 ਆ ਪਿੱਛੇ
एक ऑडियो रिलीज़ होया, एक छोटा बच्चा रखा हुआ साडी पार्टी दे विच, उसका ऑडियो रिलीज़ होया, सोशल मीडिया ते वायरल हुंदा वा। उहदे विच ओह साजिश नज़र आउंदी कि सुखपाल सिंह खैरा दा कद घटाउणा वा, कट्टना इहनूं, इसनूं कट्टना इसदा कद, और नाल MLAs ਨੂੰ abuse ਕੀਤਾ ਗਿਆ। That language I cannot use here because women folk are sitting here and there are women journalists in this gathering. Abusive language against the MLAs, no action. ਆ ਹੁਣ 2020 ਦਾ ਵਿਵਾਦ ਉੱਠਿਆ। ਮੈਂ ਤਾਂ ਸਿਰਫ ਪੰਜਾਬ ਦਾ ਪੱਖ ਰੱਖਿਆ ਸੀ ਕਿ ਪੰਜਾਬ ਦੇ ਨਾਲ ਕਿਹੜਾ ਕਿਹੜਾ ਵਿਤਕਰਾ ਹੋਇਆ ਵਾ। ਸਾਡਾ ਪੰਜਾਬੀ ਸੂਬਾ ਬਣਨ ਤੋਂ ਬਾਅਦ ਲੰਗੜਾ ਪੰਜਾਬ, ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖਤੇ, ਸਾਡਾ ਪਾਣੀ ਖੋਹ ਲਿਆ, ਸਾਡੇ ਪੰਜਾਬੀ ਬੋਲਦੇ ਇਲਾਕੇ ਖੋਲੇ, ਸਾਡਾ ਦਰਬਾਰ ਸਾਹਿਬ ਤੇ ਹਮਲਾ, 84 ਦਾ ਸਿੱਖ ਕਤਲੇਆਮ, ਫੌਜੀ ਬੈਰਕਾਂ ਤੋੜ ਕੇ ਅਖੌਤੀ ਅਕਾਲੀਆਂ ਨੇ ਅੱਜ ਤੱਕ ਉਹਨਾਂ ਨੂੰ ਵਿਚਾਰਿਆਂ ਨੂੰ ਜੇਲ੍ਹਾਂ 'ਚ ਸੜਨਾ ਪੈ ਰਿਹਾ ਵਾ। ਇਹ ਸਾਰੇ ਜਦੋਂ ਵਿਤਕਰੇ ਮੈਂ ਗਿਣਾਏ, ਅਕਾਲੀਆਂ ਨੇ ਤਾਂ ਬਖਲਾਉਣਾ ਸੀਗਾ ਕਿਉਂਕਿ ਅਕਾਲੀਆਂ ਦਾ ਫਰਜ਼ ਸੀ ਇਹ ਕੰਮ ਕਹਿਣਾ। ਪੰਜਾਬ ਦੇ ਨਾਲ ਜੋ ਧੱਕਾ ਹੋਇਆ ਉਹਨਾਂ ਦਾ ਫਰਜ਼ ਸੀਗਾ, ਜਿਹੜਾ ਇਹਨਾਂ ਦੀ ਦਿੱਤੀ ਹੋਈ ਸ਼ਕਤੀ ਦੇ ਨਾਲ ਮੈਂ ਕੀਤਾ। ਕਾਂਗਰਸ ਨੇ ਮੇਰੇ ਤੇ ਇਲਜ਼ਾਮ ਲਾਉਣੇ ਸੀਗੇ, ਐਕਸਪੈਕਟਡ ਸੀ, ਲੇਕਿਨ ਸਾਡੀ ਪਾਰਟੀ 'ਚੋਂ ਜੰਪ ਦਾ ਗਨ ਕਰਕੇ, ਹਲੇ ਗੱਲ ਵੀ ਕੋਈ ਨਹੀਂ ਹੋਈ ਸੀ, ਕੋਈ ਮੇਰੇ ਨਾਲ ਤਹਿਕੀਕਾਤ, ਤਸਦੀਕ, ਕੋਈ ਜਾਂਚ ਪੜਤਾਲ, ਕੋਈ ਪੁੱਛ ਪ੍ਰਤੀਤ, ਨਥਿੰਗ, and they started talking about action. They were providing ਬਰੂਦ ਦੇ ਰਹੇ ਸੀਗੇ opposition ਨੂੰ ਮੇਰੇ ਤੇ ਹਮਲਾ ਕਰਨ ਦਾ। ਮਨਸੂਬੇ ਸਾਫ਼, ਕਲੀਅਰ ਕੱਟ, ਇੱਕ ਚੇਨ ਆਫ ਇਵੈਂਟਸ ਮੇਰੇ ਖਿਲਾਫ ਤੁਰੀ ਆਉਂਦੀ ਸੀ, ਮੈਨੂੰ ਪਤਾ ਸੀਗਾ। ਔਰ ਮੈਨੂੰ ਲੀਡਰ ਆਫ ਆਪੋਜੀਸ਼ਨ ਦੇ ਅਹੁਦੇ ਤੋਂ ਹਟਾਏ ਜਾਣ ਦਾ ਰੱਤਾ ਪਰ ਕੋਈ ਦੁੱਖ ਨਹੀਂਗਾ, ਰੱਤਾ ਪਰ ਵੀ। ਮੈਂ ਜਿਸ ਨਜ਼ਰੀਏ ਦੇ ਨਾਲ, ਜਿਸ ਮਕਸਦ ਦੇ ਨਾਲ ਮੈਂ ਪੰਜਾਬ ਦੀ, ਪੰਜਾਬੀਆਂ ਦੀ, ਪੰਜਾਬ ਦੇ ਲੋਕਾਂ ਦੀ ਤੇ ਆਪਣੀ ਕੌਮ ਦੀ ਵੀ, ਕਿਉਂਕਿ ਪੰਜਾਬ, ਇਫ ਆਈ ਸੇ ਦੈਟ ਸਿੱਖਾਂ ਦਾ ਕੌਣ ਧਿਆਨ ਕਰੂਗਾ, ਕੌਣ ਧਿਆਨ ਕਰੂਗਾ? यूपी ਦੇ ਬਿਹਾਰ ਦੇ ਰਾਜਨੀਤਿਕ ਆਣਗੇ ਇੱਥੇ ਪੰਜਾਬ ਦੇ ਵਿੱਚ ਸਿੱਖਾਂ ਦੀ ਗੱਲ ਕਰਨਗੇ। ਆਮ ਕਿਹਾ ਗਿਆ ਕਿ ਤੁਸੀਂ ਜੀ ਜ਼ਿਆਦਾ ਤੁਸੀਂ ਗਰਮ ਖਿਆਲੀਆਂ ਵੱਲ ਜਾਂਦੇ ਹੋ, ਬਰਗਾੜੀ ਵਿੱਚ ਜਾਂਦੇ ਹੋ। ਬਰਗਾੜੀ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ। ਸ਼ਰਮ ਆਉਣੀ ਚਾਹੀਦੀ ਹੈ ਅਕਾਲੀਆਂ ਨੂੰ, ਜਿਹੜੇ ਅੱਜ ਬਰਗਾੜੀ ਵਾਲਿਆਂ ਨੂੰ ਕਾਂਗਰਸ ਦੇ ਏਜੰਟ ਕਹਿੰਦੇ ਨੇ, ਉਹਨਾਂ ਦੇ ਸ਼ਿਕੰਜੇ ਕੱਸਦੇ ਨੇ। ਉਹ ਲੋਕ ਨੇ, ਉਹ ਬੈਠੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜ ਰਹੇ ਨੇ ਇਨਸਾਫ ਲੈਣ ਵਾਸਤੇ। 2 ਸਿੱਖ ਨੌਜਵਾਨ ਮਾਰੇ ਗਏ, ਅੱਜ ਤੱਕ ਉਹਨਾਂ ਦੇ ਖਿਲਾਫ FIR 'ਚ ਨਾਮਜ਼ਦ ਨਹੀਂ ਕੀਤੇ ਗਏ ਬੰਦੇ। ਇਹ ਵੀ ਚੁੱਭਦਾ ਸੀਗਾ। ਇਹ ਸਾਰੀਆਂ ਗੱਲਾਂ ਮੈਂ ਜਿਸ ਦ੍ਰਿੜਤਾ ਨਾਲ ਪਹਿਲਾਂ ਲੜ ਰਿਹਾ ਸੀਗਾ, ਮੇਰੀ ਸਪੀਡ ਹੁਣ ਤੇਜ਼ ਤਾਂ ਹੋ ਸਕਦੀ ਆ, ਘਟੇਗੀ ਨਹੀਂ। ਨਾ ਮੇਰਾ ਕੋਈ ਮਨੋਬਲ ਡਿੱਗਿਆ ਵਾ, ਨਾ ਮੈਨੂੰ ਕੋਈ, ਜੇ ਪੰਜਾਬ ਦੇ ਹਿੱਤਾਂ ਲਈ ਬੋਲਣਾ, ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੇ ਜੋ ਹਕੂਕ ਨੇ ਚੰਡੀਗੜ੍ਹ ਸਮੇਤ, ਜੋ ਸਾਡੀਆਂ ਪੁਰਾਣੀਆਂ ਮੰਗਾਂ ਸਮੇਤ, ਜੋ ਹੁਣ ਭ੍ਰਿਸ਼ਟਾਚਾਰ ਤੇ ਲੁੱਟ ਖਸੁੱਟ ਮਚਾਈ ਹੈ ਰਵਾਇਤੀ ਪਾਰਟੀਆਂ, ਰਵਾਇਤੀ ਟੱਬਰਾਂ ਨੇ, ਅਗਰ ਇਹ ਕਾਰਨ ਹੈ LOP ਦੇ ਜਾਣ ਦਾ, 100 ਅਹੁਦੇ ਨਿਛਾਵਰ ਹੈ ਇਸ ਤੋਂ, 100 ਅਹੁਦੇ। I will, if given a chance again, I will carry on the same agenda for Punjab, ਜੋ ਮਾਫੀਆ ਦੇ ਨਾਲ ਲੜਾਈ, ਡਰੱਗਸ ਦੇ ਖਿਲਾਫ ਲੜਾਈ, ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ, ਔਰ ਜੋ ਇੱਥੇ ਮਿਲੀ ਭੁਗਤ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਕਿਉਂਕਿ ਮੇਰਾ ਮੰਨਣਾ ਵਾ ਕਿ ਪੰਜਾਬ ਦੇ ਲੋਕ ਅੱਜ ਵੀ ਤੀਸਰੇ ਬਦਲ ਦੇ ਇੰਤਜ਼ਾਰ ਵਿੱਚ ਨੇ, ਅੱਜ ਵੀ ਤੀਸਰੇ ਬਦਲ ਦੇ ਇੰਤਜ਼ਾਰ ਵਿੱਚ ਨੇ। Unfortunately, this experiment has not worked, at least in the recent time, twice. Manpreet Badal gave up. Unfortunately, our party could not succeed. But for the first time, principal opposition party ਵਿੱਚ ਪਹੁੰਚੇ ਹਾਂ ਅਸੀਂ। ਮੈਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਠੀਕ ਹੈ, ਸਾਡਾ ਅੱਜ ਗ੍ਰਾਫ ਡਾਊਨ ਹੈ। We may be a little bit down and out, but we are still in Punjab, and we will fight for Punjab. And I will, ਮੇਰੀ ਪੁਰਜ਼ੋਰ ਕੋਸ਼ਿਸ਼ ਹੋਊਗੀ ਕਿ ਅਸੀਂ ਇੱਕ ਲਾਈਕ ਮਾਈਂਡਡ ਪਾਰਟੀਆਂ ਦਾ, ਲਾਈਕ ਮਾਈਂਡਡ ਬੰਦਿਆਂ ਦਾ ਪੰਜਾਬ ਦੇ ਵਿੱਚ ਇੱਕ ਇਕੱਠ ਕਰੀਏ, ਕਿਉਂਕਿ ਪੰਜਾਬ ਦੇ ਲੋਕ ਤਰਸ ਰਹੇ ਨੇ ਤੀਸਰੇ ਬਦਲ ਨੂੰ। ਕਾਂਗਰਸ ਅਕਾਲੀ, ਕਾਂਗਰਸ ਅਕਾਲੀ, ਕਾਂਗਰਸ ਅਕਾਲੀ, ਅਕਾਲੀ ਕਾਂਗਰਸ, ਅਕਾਲੀ ਕਾਂਗਰਸ, ਉਹੀ ਬੱਸਾਂ, ਉਹੀ ਹੋਟਲ, ਉਹੀ ਬੰਦੇ, ਉਹੀ ਪੁਲਿਸ, ਉਹੀ DGP। People are fed up with all this. The only thing is ਕਿ ਉਹਨਾਂ ਨੂੰ right kind of third alternative ਨਹੀਂ ਲੱਭਿਆ। ਮੇਰਾ ਨਿਸ਼ਾਨਾ ਉਸ third alternative ਵੱਲ ਨੂੰ, ਪਹਿਲਾਂ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ, ਇੱਥੇ ਆਪਣੀ ਪਾਰਟੀ ਦੀ ਹੋਂਦ ਨੂੰ ਠੀਕ ਕਰਕੇ, ਜਿਹੜੇ ਖੁਸ਼ਾਮਦੀ ਆਈਟਮ ਐਲੀਮੈਂਟ
ਜਿਹੜੇ ਲੋਕ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਅਨਡਿਜ਼ਰਵਿੰਗ ਬੰਦਿਆਂ ਨੂੰ ਮੋਹਰੇ ਲਿਆਂਦਾ ਜਾ ਰਿਹਾ ਵਾ ਉਹਨਾਂ ਤੇ ਵੀ ਪਹਿਰਾ ਦੇਵਾਂਗੇ। ਔਰ ਅਸੀਂ ਜਿਹੜਾ ਇਸ ਆਪਣੀ ਪਾਰਟੀ ਨੂੰ ਮਜ਼ਬੂਤ ਕਰਕੇ ਆਪਣੇ ਪਲੇਟਫਾਰਮ ਨੂੰ ਪੂਰਾ ਇਹਦੀ ਨੀਹਾਂ ਸਟਰੋਂਗ ਕਰਕੇ ਤੇ 2019 ਤੇ 2022 ਵੱਲ ਨੂੰ ਵਧਣ ਦਾ ਪੂਰਨ ਤੌਰ ਤੇ ਉਪਰਾਲਾ ਕਰਾਂਗੇ, ਇਮਾਨਦਾਰੀ ਨਾਲ ਉਪਰਾਲਾ ਕਰਾਂਗੇ। ਅੱਗੇ ਉਸ ਵਾਹਿਗੁਰੂ ਤੇ ਪ੍ਰਮਾਤਮਾ ਦੇ ਹੱਥ ਵਿੱਚ ਆ। ਇਹ ਅੱਜ ਦਾ ਸਾਡਾ ਜਿਹੜਾ ਏਜੰਡਾ ਸੀਗਾ, ਸਾਰੇ ਮੇਰੇ ਕੁਲੀਗਸ ਔਰ ਜਿੱਦਾਂ ਲੋਕਾਂ ਨੇ, ਮੈਂ ਤੁਹਾਨੂੰ ਕਿਹਾ ਮੈਂ ਤਾਂ ਟੈਲੀਫੋਨ ਹੀ ਨਹੀਂ ਕਿਸੇ ਦਾ ਸੁਣ ਸਕਿਆ, ਮੈਂ ਨਾ ਕੋਈ ਟੈਲੀਵਿਜ਼ਨ ਦੇਖ ਸਕਿਆ ਰਾਤ ਦਾ, ਨਾ ਮੈਂ ਫੇਸਬੁੱਕ ਦੇਖ ਸਕਿਆ, ਪਰ ਮੈਨੂੰ ਇੰਨਾ ਪਤਾ ਵਾ ਕਿ ਇੱਕ ਕਿਸਮ ਦਾ ਲੋਕਾਂ ਦਾ ਇੱਕ ਹੜ ਆਇਆ ਹੋਇਆ ਸੀਗਾ। So the only option for me to thank them is through the honorable media and the press out here in Chandigarh. I can reach out. Otherwise, I can reach out 10 people on the phone, maybe 100 people on the phone, but I cannot reach out to everybody. So ਜਿਨ੍ਹਾਂ ਲੋਕਾਂ ਨੇ ਮੇਰੇ ਲਈ ਅਰਦਾਸ ਕੀਤੀ ਹੈ, ਮੇਰੇ ਲਈ ਉਹਨਾਂ ਨੇ ਮੇਰੇ ਲਈ ਸ਼ੁਭ ਕਾਮਨਾਵਾਂ ਰੱਖੀਆਂ ਵਾ, ਮੈਂ ਉਹਨਾਂ ਨੂੰ ਕਹੂੰਗਾ ਕਿ ਉਦਾਸ ਨਹੀਂ ਹੋਣਾ। ਇਹ ਵਕਤ ਹੌਸਲੇ ਹਾਰਨ ਦਾ ਨਹੀਂਗਾ, ਇਹ ਵਕਤ ਹੈਗਾ ਇੱਕ ਮਜ਼ਬੂਤ ਇਰਾਦਾ ਬਣਾ ਕੇ ਅੱਗੇ ਵਧਣ ਦਾ। ਕਿਉਂਕਿ ਔਖੇ ਸਮਿਆਂ ਵਿੱਚੋਂ ਹੀ ਓਪਰਚੁਨਿਟੀਜ਼ ਲਾਈਫ ਦੀਆਂ ਲੱਭਦੀਆਂ ਨੇ ਜ਼ਿੰਦਗੀਆਂ ਦੇ ਵਿੱਚ। ਇਹ ਕ੍ਰਾਈਸਿਸ ਦਾ ਸਮਾਂ ਵਾ, ਕ੍ਰਾਈਸਿਸ ਵਿੱਚੋਂ ਹੀ ਉਹਦੇ ਹੱਲ ਲੱਭਦੇ ਨੇ ਲੋਕਾਂ ਦੇ। ਔਰ ਕੁਦਰਤ ਬਹੁਤ ਬੇਅੰਤ ਹੈ, ਕਰਨਾ ਤਾਂ ਲੋਕ ਬਹੁਤ ਕੁਝ ਚਾਹੁੰਦੇ ਹੁੰਦੇ ਨੇ, ਲੇਕਿਨ ਉਹ ਹੁੰਦਾ ਉਹ ਆ ਜੋ ਉਸ ਵਾਹਿਗੁਰੂ ਪਰਮਾਤਮਾ ਈਸ਼ਵਰ ਅੱਲਾ ਕੁਦਰਤ ਨੂੰ ਮਨਜ਼ੂਰ ਹੈ। ਸੋ ਇੱਕ ਵਾਰ ਫਿਰ ਮੈਂ ਰੀਇਟਰੇਟ ਕਰਨਾ ਚਾਹੁੰਦਾ ਵਾਂ ਕਿ ਅਸੀਂ ਸਾਰੇ ਜਿੰਨੇ ਇੱਥੇ ਬੈਠੇ ਹਾਂ, ਅਸੀਂ ਆਪਣੀ ਆਮ ਆਦਮੀ ਪਾਰਟੀ ਨੂੰ ਜ਼ਮੀਨ ਪੱਧਰ ਦੇ ਉੱਤੇ ਮਜ਼ਬੂਤ ਕਰਨਾ ਚਾਹੁੰਦੇ ਹਾਂ। ਉਸ ਨੂੰ ਸਟਰੈਂਥਨ ਕਰਕੇ ਅਸੀਂ ਉਸ ਪਾਰਟੀ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਅੱਗੇ ਵਧਾ ਕੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਭ੍ਰਿਸ਼ਟ ਪਾਰਟੀਆਂ ਤੋਂ ਨਿਜਾਤ ਦਿਵਾਉਣਾ ਚਾਹੁੰਦੇ। ਇਹ ਸਾਡਾ ਏਜੰਡਾ ਹੈਗਾ। ਇਹ ਬੋਲ ਰਹੇ ਸਨ ਸੁਖਪਾਲ ਸਿੰਘ ਖਹਿਰਾ, ਉਹਨਾਂ ਦਾ ਦਰਦ ਬੋਲ ਰਿਹਾ ਸੀ, ਉਹਨਾਂ ਦੀ ਪੀੜ ਬੋਲ ਰਹੀ ਸੀ। ਉਹਨਾਂ ਦੀ ਸਾਰੀ ਗੱਲਬਾਤ ਦੇ ਵਿੱਚੋਂ ਜਦੋਂ ਇੱਕ ਗੱਲਬਾਤ ਜਦੋਂ ਆਪਾਂ ਉਹ ਸਾਰੀ ਸੁਣੀ ਹੈ ਤੇ ਇੱਕ ਰਾਏ ਜਿਹੜੀ ਆ ਕੁਦਰਤੀ ਤੌਰ ਤੇ ਤੁਹਾਡੀ ਸਾਰਿਆਂ ਦੀ ਸਾਡੀ ਸਾਰਿਆਂ ਦੀ ਬਣ ਜਾਂਦੀ ਹੈ ਕਿ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਘੱਟੋ ਘੱਟ ਪੰਜਾਬ ਦੇ ਮਸਲੇ ਜਿਹੜੇ ਆ ਉਹਨਾਂ ਨੂੰ ਬੜੇ ਸਪਸ਼ਟ ਤਰੀਕੇ ਦੇ ਨਾਲ ਉਹਨਾਂ ਗੱਲਾਂ ਦੇ ਵਿੱਚ ਉਹਨਾਂ ਨੇ ਰੱਖਿਆ। ਦੂਜੀ ਗੱਲ, ਉਹਨਾਂ ਦਾ ਦਰਦ ਇਹ ਤਾਂ ਹੈ ਕਿ ਉਹਨਾਂ ਨੂੰ ਵਿਰੋਧੀ ਧਿਰ ਦੇ ਆਗੂ ਦੇ ਉੱਤੇ ਉਤਾਰ ਦਿੱਤਾ ਗਿਆ, ਪਰ ਨਾਲ ਦੀ ਨਾਲ ਉਹਨਾਂ ਦੀ ਪੀੜ ਇਹ ਵੀ ਹੈ ਕਿ ਦੋ ਰਾਜਸੀ ਪਰਿਵਾਰ ਜਿਨ੍ਹਾਂ ਤੇ ਸਿੱਧਾ ਉਹਨਾਂ ਨੇ ਹਮਲਾ ਬੋਲਿਆ ਵੀ ਪੰਜਾਬ ਦੇ ਦੋ ਵੱਡੇ ਜਿਹੜੇ ਰਾਜਸੀ ਪਰਿਵਾਰ ਹੈ ਜਿਹੜੇ ਹਕੂਮਤ 'ਚ ਰਹਿੰਦੇ ਆ, ਹਕੂਮਤ 'ਚ ਹੈਗੇ ਆ, ਉਹ ਦੋ ਰਾਜਸੀ ਪਰਿਵਾਰ ਉਹਨਾਂ ਨੇ ਨਾਂ ਲਿਆ, ਕੈਪਟਨ ਅਮਰਿੰਦਰ ਸਿੰਘ ਦਾ ਰਾਜ ਪਰਿਵਾਰ ਹੈ ਜਾਂ ਬਾਦਲਾਂ ਦਾ ਪਰਿਵਾਰ ਹੈ, ਕਿ ਉਹਨਾਂ ਨੇ ਲਗਾਤਾਰ ਇੱਕ ਸਾਜ਼ਿਸ਼ ਰਚੀ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ। ਤੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਵੋਕਲ ਨੇ, ਸੁਖਪਾਲ ਸਿੰਘ ਖਹਿਰਾ ਬੋਲਦੇ ਨੇ, ਉਹ ਵਿਧਾਨ ਸਭਾ ਦੇ ਵਿੱਚ ਵੀ ਬੋਲਦੇ ਆਏ ਨੇ, ਉਹ ਆਪਣੇ ਹਲਕੇ ਦੇ ਵਿੱਚ ਵੀ ਗੱਲ ਕਰਦੇ ਨੇ, ਉਹ ਪੰਜਾਬ ਦੇ ਵੱਖ-ਵੱਖ ਮਸਲਿਆਂ ਨੂੰ ਸੋਸ਼ਲ ਮੀਡੀਆ ਤੇ ਵੀ ਉਠਾਉਂਦੇ ਨੇ, ਇਸ ਕਰਕੇ ਉਹ ਤਕਲੀਫ ਦਿੰਦੇ ਨੇ। ਤੇ ਉਹ ਤਕਲੀਫ ਜਿਹੜੀ ਇਹਨਾਂ ਦੋ ਰਾਜਸੀ ਪਰਿਵਾਰਾਂ ਨੂੰ ਜਾਂ ਦੋ ਵੱਡੀਆਂ ਪਾਰਟੀਆਂ ਨੂੰ ਹੈ, ਉਹ ਤਕਲੀਫ ਦਾ ਇੱਕ ਸੀਨ ਇਹ ਹੈ ਕਿ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਇਸ ਗੱਲੋਂ ਖੁਸ਼ ਬੜੇ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਤੌਰ ਤੇ ਉਤਾਰ ਦਿੱਤਾ ਗਿਆ। ਬਹੁਤ ਸਾਰੀਆਂ ਹੋਰ ਗੱਲਾਂ ਸੁਖਪਾਲ ਸਿੰਘ ਖਹਿਰਾ ਨੇ ਕੀਤੀਆਂ, ਉਹਨਾਂ ਗੱਲਾਂ ਤੋਂ ਤੁਸੀਂ ਆਪਣੀ ਰਾਏ ਬਣਾਉਣਾ, ਮੈਂ ਆਪਣੀ ਰਾਏ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇੱਕ ਦੋ ਗੱਲਾਂ ਇਹਦੇ ਵਿੱਚ ਬੜੀਆਂ ਇੰਪੋਰਟੈਂਟ ਹੈ ਤੇ ਅਸੀਂ ਉਹ ਗੱਲਾਂ ਤਾਂ ਨਹੀਂ ਦੁਹਰਾਉਣੀਆਂ, ਪਰ ਅਸੀਂ ਉਹਦੇ ਤੇ ਆਪਣੀਆਂ ਟਿੱਪਣੀਆਂ ਦੇਣੀਆਂ ਚਾਹੁੰਦੇ ਹਾਂ। ਨੰਬਰ ਇੱਕ ਗੱਲ, ਉਹਨਾਂ ਨੇ ਬਹੁਤਾ ਵੱਡਾ ਹਮਲਾ ਜਿਹੜਾ ਇਸ ਸਾਰੀ ਗੱਲਬਾਤ ਦੇ ਵਿੱਚ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਤੇ ਬੋਲਿਆ। ਤੇ ਦੂਜੀ ਗੱਲ, ਉਹਨਾਂ ਨੇ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਵਾਸਤੇ ਹੀ ਉਹ ਕੰਮ ਕਰਨਗੇ। ਹੁਣ ਇਹ ਗੱਲ ਸਪਸ਼ਟ ਕਰਦੀ ਹੈ ਕਿ ਭਾਵੇਂ ਉਹ ਆਮ ਆਦਮੀ ਪਾਰਟੀ ਬਾਰੇ ਕਹਿ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਸਿਪਾਹੀ ਨੇ, ਆਮ ਆਦਮੀ ਪਾਰਟੀ ਵਾਸਤੇ ਕੰਮ ਕਰਨਗੇ, ਹਮਲਾ ਬੋਲ ਰਹੇ ਨੇ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਗੱਠਜੋੜ ਤੇ। ਇਹਦਾ ਅਰਥ ਕੀ ਹੈ? ਇਹਦਾ ਅਰਥ ਇਹ ਹੈ ਵੀ ਘੱਟੋ ਘੱਟ ਉਹਨਾਂ ਦੀ ਭਵਿੱਖ ਦੀ ਰਾਜਨੀਤੀ ਦੇ ਵਿੱਚ ਉਹਨਾਂ ਦੀ ਨੇੜਤਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਜਾਂ ਬੀਜੇਪੀ ਨਾਲ ਕਿਸੇ ਕੀਮਤ ਤੇ ਨਹੀਂ ਹੋ ਸਕਦੀ। ਇਹਦਾ ਭਾਵ ਇਹ ਨਿਕਲਿਆ ਵੀ ਵਿਰੋਧੀ ਧਿਰ ਦੇ ਆਗੂ ਦੇ ਤੌਰ ਤੇ ਉਤਾਰੇ ਜਾਣ ਤੋਂ ਬਾਅਦ ਹਾਲੇ ਉਹ ਆਮ ਆਦਮੀ ਪਾਰਟੀ 'ਚ ਨੇ, ਪਰ ਜੇ ਉਹ ਆਪਣੀ ਅਗਲੀ ਰਾਜਨੀਤੀ ਕਰਨਗੇ, ਜਿਹੜੀ ਬਦਲ ਦੀ ਰਾਜਨੀਤੀ ਉਹ ਕਹਿ ਰਹੇ ਨੇ, ਤੀਜੇ ਬਦਲ ਦੀ ਰਾਜਨੀਤੀ, ਉਹ ਰਾਜਨੀਤੀ ਅਕਾਲੀ ਦਲ, ਬੀਜੇਪੀ ਗੱਠਜੋੜ ਤੇ ਕਾਂਗਰਸ ਦੇ ਖਿਲਾਫ ਤਾਂ ਲਾਜ਼ਮੀ ਤੌਰ ਤੇ ਹੋਏਗੀ। ਅਗਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ 'ਚ ਉਹ ਹੈਗੇ ਨੇ, ਆਮ ਆਦਮੀ ਪਾਰਟੀ ਲਈ ਕੰਮ ਕਰਨਗੇ, ਇਹ ਕਹਿਣਾ ਅੱਜ ਉਹਨਾਂ ਲਈ ਵਾਜਬ ਸੀ, ਕਿਉਂਕਿ ਹਾਲੇ ਉਹ ਇੱਕ ਰੂਪ ਰੇਖਾ ਦੇਖ ਰਹੇ ਨੇ ਕੀ ਬਣ ਸਕਦਾ ਹੈ। ਤੀਜਾ ਬਦਲ ਜਿਹੜਾ ਉਹ ਕਹਿ ਰਹੇ ਨੇ
ਜੇ ਤਾਂ ਮਤਲਬ ਹੈ ਤੀਜਾ ਬਦਲ ਉਹ ਕਹਿ ਰਹੇ ਨੇ ਤੇ ਆਮ ਆਦਮੀ ਪਾਰਟੀ ਤੀਜਾ ਬਦਲ ਨਹੀਂ ਹੈਗਾ। ਜੇ ਉਹ ਤੀਜਾ ਬਦਲ ਆਮ ਆਦਮੀ ਪਾਰਟੀ ਹੁੰਦੀ ਤੇ ਫਿਰ ਉਹਨਾਂ ਨੂੰ ਇਹ ਕਹਿਣ ਦੀ ਕੀ ਲੋੜ ਸੀ ਕਿ ਇੱਕ ਤੀਜਾ ਬਦਲ ਵਾਸਤੇ ਅਸੀਂ ਕੰਮ ਕਰਾਂਗੇ, ਮਜ਼ਬੂਤ ਕਿਸਮ ਦਾ ਤੀਜਾ ਬਦਲ ਹੋਏਗਾ। ਤੇ ਇਹ ਜਿਹੜੀਆਂ ਭ੍ਰਿਸ਼ਟ ਕਿਸਮ ਦੀਆਂ ਪਾਰਟੀਆਂ ਨੇ, ਪਰ ਉਹਨਾਂ ਇੱਕ ਪਾਰਟੀਆਂ ਬਾਰੇ ਉਹ ਕਹਿ ਰਹੇ ਨੇ ਕਿ ਇਹਨਾਂ ਪਾਰਟੀਆਂ ਦੀ ਜਿਹੜੀ ਇੱਛਾ ਸੀ, ਅਕਾਲੀਆਂ ਦੀ ਜਿਹੜੀ ਇੱਛਾ ਸੀ, ਕਾਂਗਰਸ ਦੀ ਜਿਹੜੀ ਇੱਛਾ ਸੀ, ਉਹ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਪੂਰੀ ਕਰ ਦਿੱਤੀ ਹੈ। ਮੈਨੂੰ ਉਤਾਰ ਕੇ, ਮੈਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਉਤਾਰ ਕੇ ਇੱਕ ਕਿਸਮ ਦਾ ਜੋ ਅਕਾਲੀ ਚਾਹੁੰਦੇ ਸੀ, ਜੋ ਕਾਂਗਰਸ ਚਾਹੁੰਦੀ ਸੀ, ਉਹ ਕਰ ਦਿੱਤਾ ਅਰਵਿੰਦ ਕੇਜਰੀਵਾਲ ਹੋਰਾਂ ਨੇ। ਅਗਲੀ ਗੱਲ ਇਹ ਹੈ ਕਿ ਹੁਣ ਹੋਣਾ ਕੀ ਹੈ, ਜੋ ਮੇਰੀ ਸਮਝਦਾਰੀ ਹੈ, ਮੈਂ ਸਮਝਦਾ ਕਿ 2 ਅਗਸਤ ਨੂੰ ਉਹਨਾਂ ਨੇ ਇੱਕ ਇਕੱਠ ਬੁਲਾਇਆ ਹੋਇਆ ਬਠਿੰਡੇ ਦੇ ਵਿੱਚ ਵਲੰਟੀਅਰਸ ਦਾ, ਲੋਕਲ ਜਿਹੜੇ ਥੱਲੇ ਕੰਮ ਕਰਨ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਉਹਨਾਂ ਦਾ, ਹਲਕਾ ਇੰਚਾਰਜ ਜਿਹੜੇ ਉਹਨਾਂ ਦਾ। ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਉਹ ਬਠਿੰਡੇ 'ਚ ਇਕੱਠ ਕਿਉਂ ਕਰ ਰਹੇ? ਬਠਿੰਡੇ 'ਚ ਇਕੱਠ ਰੱਖਣ ਦਾ ਵੀ ਇੱਕ ਕਾਰਨ ਹੈ। ਉਹ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਮਜ਼ਬੂਤ ਜੇ ਕਿਤੇ ਹੈਗੀ ਹੈ ਉਹ ਮਾਲਵੇ ਦੇ ਵਿੱਚ ਹੈ। ਤੇ ਦੁਆਬਾ ਜਿਹੜਾ ਆ, ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਉਤਾਰਿਆ ਗਿਆ, ਵਿਰੋਧੀ ਧਿਰ ਦੇ ਆਗੂ ਦੇ ਕੁਰਸੀ ਲੈ ਲਈ ਗਈ ਉਹਨਾਂ ਤੋਂ ਵਾਪਸ, ਦੁਆਬਾ ਉਦੋਂ ਹੀ ਉਹਨਾਂ ਦੇ ਨਾਲ ਆ ਗਿਆ। ਦੁਆਬੇ 'ਚ ਬਹੁਤ ਸਾਰੇ ਅਸਤੀਫੇ ਆਉਣੇ ਸ਼ੁਰੂ ਹੋ ਗਏ। ਹੁਸ਼ਿਆਰਪੁਰ ਤੋਂ, ਜਲੰਧਰ ਚੋਂ, ਦੁਆਬਾ ਜ਼ੋਨ ਦੇ ਬਹੁਤ ਸਾਰੇ ਲੋਕਾਂ ਨੇ ਰਿਜ਼ਾਈਨ ਕਰ ਦਿੱਤੇ ਤੇ ਉਹਨਾਂ ਨੇ ਇੱਕ ਮੁੱਠਤਾ ਪ੍ਰਗਟ ਕੀਤੀ ਹੈ ਸੁਖਪਾਲ ਸਿੰਘ ਖਹਿਰਾ ਹੋਣਾ ਨਾਲ। ਤੋ ਇਸ ਕਰਕੇ ਦੁਆਬੇ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਮਜ਼ਬੂਤ ਆਧਾਰ ਹੈ ਉਹ ਹੈਗਾ ਮਾਲਵੇ ਦੇ ਵਿੱਚ। ਇਸ ਕਰਕੇ ਉਹ ਚਾਹੁੰਦੇ ਆ ਕਿ ਬਠਿੰਡੇ 'ਚ ਇਕੱਠ ਰੱਖਿਆ ਜਾਏ। ਤੇ ਬਠਿੰਡੇ 'ਚ ਇਕੱਠ ਰੱਖਣ ਦਾ ਮਤਲਬ ਹੈ ਕਿ ਮਾਲਵੇ ਦੇ ਬਹੁਤ ਸਾਰੇ ਲੋਕ ਜਿਹੜੇ ਆ ਇਨਵੋਲਵ ਕਰਦੇ ਜਾਣ ਉਸ ਕਨਵੈਨਸ਼ਨ ਦੇ ਵਿੱਚ। ਭਾਵੇਂ ਮੇਰਾ ਇਹ ਦਾਅਵਾ ਨਹੀਂ ਹੈ ਕਿ 2 ਅਗਸਤ ਨੂੰ ਹੀ ਤੀਜਾ ਫਰੰਟ ਪਾਉਣ ਦਾ ਐਲਾਨ ਕਰ ਦੇਣਗੇ, ਪਰ 2 ਅਗਸਤ ਦਾ ਇਕੱਠ ਜਿਹੜਾ ਆ, ਤੇ ਉਸ ਇਕੱਠ ਦੀ ਭਾਵਨਾ ਜਿਹੜੀ ਰਹੇਗੀ, ਉਸ ਭਾਵਨਾ ਦੇ ਮੁਤਾਬਕ ਅਗਲੀ ਜਿਹੜੀ ਰਾਜਨੀਤੀ ਹੋਏਗੀ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਸਾਥੀਆਂ ਦੀ, ਉਹ ਸਾਡੇ ਸਾਹਮਣੇ ਆਏਗੀ। ਕਾਂਗਰਸ ਵਾਲੇ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਅੱਜ ਕੱਲ ਬਹੁਤ ਜ਼ਿਆਦਾ ਖੁਸ਼ ਨੇ ਇਸ ਨਵੇਂ ਐਪੀਸੋਡ ਤੋਂ ਜੋ ਆਮ ਆਦਮੀ ਪਾਰਟੀ 'ਚ ਵਾਪਰਿਆ। ਗੁਰਜੀਤ ਸਿੰਘ ਰਾਣੇ ਨੇ ਤਾਂ ਇਹ ਕਹਿ ਦਿੱਤਾ ਵੀ ਸੁਖਪਾਲ ਸਿੰਘ ਖਹਿਰਾ ਜੇ ਸੱਚੇ ਹੈ ਤੇ ਰਿਜ਼ਾਈਨ ਕਰਨ ਵਿਧਾਇਕ ਦੇ ਤੌਰ ਦੇ ਉੱਤੇ, ਤੇ ਫਿਰ ਇੱਕ ਵਾਰੀ ਚੋਣ ਲੜ ਕੇ ਦੇਖ ਜਾਣ। ਇਹ ਗੱਲਾਂ ਜੇ ਕਾਂਗਰਸ ਕਰ ਰਹੀ ਹੈ ਤੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਇਹ ਪੁਆੜਾ ਨਵਾਂ ਪੈ ਗਿਆ। ਅਕਾਲੀ ਬੜੇ ਖੁਸ਼ ਹੈ। ਦਲਜੀਤ ਸਿੰਘ ਚੀਮਾ ਨੇ ਪਹਿਲਾਂ ਤਾਂ ਬਿਆਨ ਦੇ ਦਿੱਤਾ ਕਿ ਬੜੀ ਯਾਨੀ ਗਲਤ ਗੱਲ ਹੋਈ ਹੈ, ਇਹ ਤਰੀਕਾ ਸਹੀ ਨਹੀਂ ਹੈਗਾ। ਕਿਸੇ ਵੀ ਅਹੁਦੇ ਤੋਂ ਕਿਸੇ ਵੀ ਪਾਰਟੀ ਵੱਲੋਂ ਇਸ ਢੰਗ ਨਾਲ ਆਪਣੇ ਲੀਡਰ ਨੂੰ ਉਤਾਰਨਾ, ਇਹਦਾ ਤਰੀਕਾ ਸਹੀ ਨਹੀਂ, ਦਲਜੀਤ ਸਿੰਘ ਚੀਮਾ ਨੇ ਕਿਹਾ, ਜਿਹੜੇ ਸਪੋਕਸਪਰਸਨ ਨੇ ਸ਼੍ਰੋਮਣੀ ਅਕਾਲੀ ਦਲ ਦੇ। ਪਰ ਤੁਰੰਤ ਬਾਅਦ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹੁਕਮ ਚਲਾ ਗਿਆ ਤੇ ਦਲਜੀਤ ਸਿੰਘ ਚੀਮਾ ਨੇ ਆਪਣਾ ਬਿਆਨ ਜਿਹੜਾ ਬਦਲ ਲਿਆ। ਸੁਖਬੀਰ ਸਿੰਘ ਬਾਦਲ ਹੋਰੀ ਕਹਿ ਰਹੇ ਨੇ ਕਿ ਇਹ ਜੋ ਕੁਝ ਵੀ ਹੋ ਰਿਹਾ ਇਹ ਹੋਣਾ ਹੀ ਸੀ, ਵੀ ਇਹ ਭੋਗ ਪੈ ਗਿਆ ਆਮ ਆਦਮੀ ਪਾਰਟੀ ਦਾ। ਸੋ ਆਮ ਆਦਮੀ ਪਾਰਟੀ ਦਾ ਭੋਗ ਪਾ ਕੇ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਵੱਡੇ ਬਾਦਲ ਸਾਹਿਬ ਬੜੇ ਖੁਸ਼ ਨੇ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਨਾ ਰਵੇ, ਉਹ ਲਗਾਤਾਰ ਉਹਦੀ ਸਾਖ ਡਿੱਗਦੀ ਰਵੇ, ਇਹਦੇ ਲਈ ਕਾਂਗਰਸ ਪਾਰਟੀ ਵਾਲੇ ਵੀ ਬੜੇ ਖੁਸ਼ ਨੇ। ਤੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੋਨਾਂ ਦੀ ਇੱਛਾ ਪੂਰੀ ਹੋ ਗਈ ਹੈ ਇਸ ਨਵੇਂ ਫੈਸਲੇ ਦੇ ਨਾਲ। ਫੈਸਲੇ ਬਾਰੇ ਸਾਡੀ ਇਹ ਟਿੱਪਣੀ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਤਰੀਕਾ ਸੱਚਮੁੱਚ ਹੀ ਜਾਇਜ਼ ਨਹੀਂ ਸੀ। ਕਿਸੇ ਵੀ ਸੰਵਿਧਾਨਕ ਅਹੁਦੇ ਤੇ ਕਿਸੇ ਵੀ ਪਾਰਟੀ ਦਾ ਕੋਈ ਆਗੂ ਨੂੰ ਉਤਾਰਨ ਵਾਸਤੇ ਇੱਕ ਪ੍ਰਕਿਰਿਆ ਹੁੰਦੀ ਹੈ। ਉਹ ਪ੍ਰਕਿਰਿਆ ਇਹ ਨਹੀਂ ਅਪਣਾਈ ਗਈ ਆਮ ਆਦਮੀ ਪਾਰਟੀ ਵੱਲੋਂ। ਇਹ ਗੱਲ ਬਿਲਕੁਲ ਸਾਫ਼ ਹੈ, ਇਸ ਗੱਲ 'ਚ ਹੁਣ ਦੋ ਰਾਵਾਂ ਨਹੀਂ ਹੈ। ਕੰਵਰ ਸੰਧੂ ਹੋਰਾਂ ਨੇ ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ? ਕੰਵਰ ਸੰਧੂ ਹੋਰਾਂ ਨੇ ਕਿਹਾ ਕਿ ਦੇਖੋ, ਸਾਨੂੰ ਕਿਸੇ ਕਿਸਮ ਦੀ ਸੂਚਨਾ ਨਹੀਂ ਦਿੱਤੀ ਗਈ। ਹੁਣ ਮਨੀਸ਼ ਸਿਸੋਦੀਆ ਸਾਹਿਬ ਫੋਨ ਕਰ ਰਹੇ ਨੇ ਵੱਖ-ਵੱਖ MLAs ਨੂੰ ਤੇ ਕਹਿ ਰਹੇ ਨੇ ਇੱਕ ਚਿੱਠੀ ਭੇਜੀ ਜਾ ਰਹੀ ਹੈ ਸੁਖਪਾਲ ਸਿੰਘ ਖਹਿਰਾ ਨੂੰ ਇਸ ਅਹੁਦੇ ਤੋਂ ਫਾਰਗ ਕਰਨ ਬਾਰੇ, ਉਹਦੇ ਤੇ ਤੁਸੀਂ ਦਸਤਖਤ ਕਰੋ। ਇਹਦਾ ਮਤਲਬ ਹੈ ਕਿ ਬਿਲਕੁਲ ਵੀ ਤਰੀਕਾ ਨਹੀਂ ਅਪਣਾਇਆ ਗਿਆ। ਤਰੀਕਾ ਕਿਸ ਕਿਸਮ ਦਾ ਅਪਣਾਇਆ ਗਿਆ? ਅੱਜ ਤੱਕ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਕਿਸੇ ਪੋਲੀਟੀਕਲ ਪਾਰਟੀ ਦੇ ਇੱਕ ਵੱਡੇ ਆਗੂ ਨੇ ਜਿਹੜਾ ਇੰਚਾਰਜ ਹੋਵੇ ਪੰਜਾਬ ਦਾ, ਉਹਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਦੀ ਕੁਰਸੀ ਤੋਂ ਲਾਇਆ ਜਾ ਰਿਹਾ। ਟਵੀਟ ਕਰਕੇ ਇੱਕ ਪੱਤਰਕਾਰ ਨੇ ਫੋਨ ਕੀਤਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਵੀ ਭਾਈ ਤੁਹਾਡੇ ਬਾਰੇ ਤਾਂ ਆਹ ਟਵੀਟ ਆਇਆ। ਸੁਖਪਾਲ ਸਿੰਘ ਖਹਿਰਾ ਹੈਰਾਨ ਪਰੇਸ਼ਾਨ ਰਹਿ ਗਿਆ, ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਇਹ ਪਹਿਲੀ ਵਾਰ ਹੋਇਆ ਕਿ ਸੰਵਿਧਾਨਕ ਅਹੁਦੇ ਤੋਂ ਹਟਾਉਣ ਵਾਸਤੇ ਇੱਕ ਟਵੀਟ ਰਾਹੀਂ ਫੈਸਲਾ ਕੀਤਾ ਗਿਆ। ਟਵੀਟ ਰਾਹੀਂ ਕਿਸੇ ਨੂੰ ਤੁਸੀਂ ਲਾ ਦਿਓ, ਟਵੀਟ ਰਾਹੀਂ ਕਿਸੇ ਨੂੰ ਤੁਸੀਂ ਲਾ ਦਿਓ। ਇੱਦਾਂ ਪੋਲੀਟੀਕਲ ਪਾਰਟੀਆਂ ਥੋੜ੍ਹਾ ਚੱਲਦੀਆਂ। ਅਸੀਂ ਸ਼ੁਰੂ ਤੋਂ ਕਹਿੰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਸੰਕਟ ਉਹਨਾਂ ਦਾ ਡਿਸਪਲਿਨਡ ਨਾ ਹੋਣਾ ਹੈ, ਅਨੁਸ਼ਾਸਨ ਵਿੱਚ ਨਾ ਹੋਣਾ ਹੈ। ਉਹ ਅਨੁਸ਼ਾਸਨ ਨਾ ਤਾਂ ਹਾਈਕਮਾਂਡ ਨੇ ਰੱਖਿਆ। ਇੱਕ ਗੱਲ ਸੁਖਪਾਲ ਸਿੰਘ ਖਹਿਰਾ ਹੋਰਾਂ ਬਾਰੇ ਵੀ ਕਹਿਣੀ ਚਾਹੁੰਦੇ ਆ ਕਿ ਅਨੁਸ਼ਾਸਨ ਉਹਨਾਂ ਨੇ ਵੀ ਕਿਸੇ ਕਿਸਮ ਦਾ ਨਹੀਂ ਸੀ ਰੱਖਿਆ। ਉਹ ਵੀ ਪਾਰਟੀ ਦੀਆਂ ਜਿਹੜੀਆਂ ਅੰਦਰੂਨੀ ਗੱਲਾਂ ਹੁੰਦੀਆਂ ਜਾਂ ਅੰਦਰੂਨੀ ਪਲੇਟਫਾਰਮ ਤੇ ਬੈਠ ਕੇ ਜਿਹੜਾ ਤੁਹਾਡਾ ਸਹੀ ਪਲੇਟਫਾਰਮ ਹੋਣਾ ਚਾਹੀਦਾ ਉੱਥੇ ਰੱਖਣ ਦੀ ਥਾਂ ਤੇ ਉਹ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਆਉਂਦੇ ਰਹੇ ਨੇ। ਪਰ ਉਹਨਾਂ ਨੇ ਇਹ ਕਿਉਂ ਕੀਤਾ? ਕਿਉਂਕਿ ਖੁਦ ਹਾਈਕਮਾਂਡ ਇਹ ਕਰ ਰਹੀ ਹੈ।
हाई कमांड के लोग जिहड़े है इस तरह का माहौल जिहड़ा पैदा करते आए हैं। सो पंजाब की जिहड़ी एक उम्मीद बनी सी आम आदमी पार्टी के उत्ते वो उम्मीद लगभग टुट गई है। इस उम्मीद के टुटण दे नाल साडे प्रवासी भाईचारे दे विच भी बड़ी निराशा, क्योंकि उन्होंने भी बड़ी उम्मीद के नाल आम आदमी पार्टी नूं सपोर्ट कीता सी, आम आदमी पार्टी वास्ते दिन रात काम कीता सी, पर वो बदल जिहड़ा पंजाब दे विच बनदा दिखाई दे रहा सी, उस बदल दे हुण अगाह आउण वाले समय दे विच बहुत मजबूत होने की आस या उम्मीद बिल्कुल भी नहीं है। वो उम्मीद तो उदण ही टुट गई सी ਜਦੋਂ ਤੁਸੀਂ ਸ਼ਾਹਕੋਟ ਦੇ ਨਤੀਜੇ ਦੇਖ ਲਏ, 42-43,000 ਵੋਟ ਤੋਂ ਸਿੱਧਾ 1800 ਵੋਟ ਤੇ ਆਮ ਆਦਮੀ ਪਾਰਟੀ ਆ ਗਈ ਸੀ। ਸੋ ਆਮ ਆਦਮੀ ਪਾਰਟੀ ਦਾ ਅੱਜ ਦਾ ਜਿਹੜਾ ਵਰਤਾਰਾ ਅਸੀਂ ਦੇਖ ਰਹੇ, ਇਸ ਵਰਤਾਰੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਉਸ ਰੂਪ ਦੇ ਵਿੱਚ ਸ਼ਾਇਦ ਫੇਰ ਤੋਂ ਨਾ ਆ ਸਕੇ ਜਿਸ ਰੂਪ ਦੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਆਮ ਆਦਮੀ ਪਾਰਟੀ ਨੂੰ ਦੇਖ ਰਹੇ ਸੀ। ਅਗਲੀ ਗੱਲ ਇਹ ਹੈ ਕਿ 2 ਅਗਸਤ ਨੂੰ ਕੀ ਹੋਏਗਾ ਕੀ ਨਹੀਂ ਹੋਏਗਾ, ਦਾਅਵੇ ਨਾਲ ਮੈਂ ਕੁਝ ਨਹੀਂ ਕਹਿੰਦਾ, ਪਰ ਇੱਕ ਗੱਲ ਪੱਕੀ ਹੈ ਕਿ ਪੰਜਾਬ ਦੇ ਵਿੱਚ ਇੱਕ ਪੰਜਾਬੀ ਪਾਰਟੀ ਦੀ ਨੀਂਹ ਰੱਖੀ ਜਾਣ ਵਾਲੀ ਹੈ। ਪੰਜਾਬ ਦੀ ਹੀ ਪਾਰਟੀ ਜਿੱਥੇ ਦਿੱਲੀ ਦਾ ਕੋਈ ਕੁੰਡਾ ਨਹੀਂ ਹੋਏਗਾ, ਉਹ ਨੀਂਹ ਸ਼ਾਇਦ 2 ਅਗਸਤ ਨੂੰ ਰੱਖੀ ਜਾਏ। 9 ਵਿਧਾਇਕ ਸਮੇਤ ਸੁਖਪਾਲ ਸਿੰਘ ਖਹਿਰਾ ਦੇ ਉਹ ਹੁਣ ਉਹਨਾਂ ਦੇ ਨਾਲ ਨੇ, ਤੇ ਜੇ 2 ਵਿਧਾਇਕ ਹੋਰ ਆ ਜਾਂਦੇ ਨੇ, 2 ਵਿਧਾਇਕ ਹੋਰ ਆ ਜਾਂਦੇ ਆ, ਬਲਜਿੰਦਰ ਕੌਰ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਜੇ 11 ਵਿਧਾਇਕ 11 MLA ਆ ਜਾਂਦੇ ਆ ਸਮੇਤ ਸੁਖਪਾਲ ਸਿੰਘ ਖਹਿਰਾ ਦੀ, ਤਾਂ ਇੱਕ ਪ੍ਰੈਸ਼ਰ ਜ਼ਰੂਰ ਬਿਲਡ ਹੋਏਗਾ ਕਿ ਦਿੱਲੀ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਇਸ ਫੈਸਲੇ ਨੂੰ ਰੀਥਿੰਕ ਕਰਨ। ਜੇ ਉਹ ਰੀਥਿੰਕ ਨਹੀਂ ਕਰਦੇ, ਜਿਹਦੀ ਸੰਭਾਵਨਾ ਵੀ ਕੋਈ ਨਹੀਂ ਹੈ, ਕਿਉਂਕਿ ਜਿਸ ਕਿਸਮ ਦਾ ਐਟੀਟਿਊਡ, ਜਿਸ ਕਿਸਮ ਦਾ ਨਜ਼ਰੀਆ ਅਰਵਿੰਦ ਕੇਜਰੀਵਾਲ ਦਾ ਰਿਹਾ, ਉਹ ਨਜ਼ਰੀਏ ਦੇ ਮੁਤਾਬਕ ਲੱਗਦਾ ਨਹੀਂ ਹੈ ਕਿ ਉਹ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਨੂੰ ਰੀਥਿੰਕ ਕਰਨਗੇ। ਜੋ ਰੀਥਿੰਕ ਨਹੀਂ ਕਰਦੇ, ਫਿਰ ਲਾਜ਼ਮੀ ਤੌਰ ਦੇ ਉੱਤੇ ਜਿਹੜਾ ਮੈਂ ਕਿਹਾ ਕਿ ਇੱਕ ਨੀਂਹ ਪੰਜਾਬ ਦੇ ਵਿੱਚ ਤੀਜੇ ਫਰੰਟ ਦੀ, ਜਿਹਦੇ 'ਚ ਬਹੁਤ ਸਾਰੇ ਲੋਕ ਹੋ ਸਕਦੇ ਆ, ਉਹਦੀ ਰੱਖੀ ਜਾਏਗੀ ਨੀਂਹ 2 ਅਗਸਤ ਨੂੰ। ਉਹਦੇ 'ਚ ਫਿਰ ਸੁੱਚਾ ਸਿੰਘ ਛੋਟੇਪੁਰ ਦੇ ਬਿਆਨ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਜੋ ਕੁਝ ਮੇਰੇ ਨਾਲ ਕੀਤਾ ਗਿਆ ਉਹੀ ਕੁਝ ਸੁਖਪਾਲ ਸਿੰਘ ਖਹਿਰਾ ਨਾਲ ਕੀਤਾ ਗਿਆ, ਆਪਾਂ ਨੂੰ ਇੱਕ ਤੀਜਾ ਫਰੰਟ ਬਣਾਉਣਾ ਚਾਹੀਦਾ। ਉਹਦੇ 'ਚ ਤੁਸੀਂ ਦੇਖੋਗੇ ਲੋਕ ਇਨਸਾਫ ਪਾਰਟੀ ਵਾਲੇ ਵੀ ਕਿਸੇ ਨਾ ਕਿਸੇ ਰੂਪ ਸ਼ਾਮਲ ਹੋਣਗੇ। ਹਰਪਾਲ ਸਿੰਘ ਚੀਮਾ ਨੇ ਜਿਹੜਾ ਪਹਿਲਾ ਬਿਆਨ ਦਿੱਤਾ, ਉਹ 'ਚ ਉਹਨਾਂ ਨੇ ਕਿਹਾ ਕਿ ਮੈਂ ਕੰਮ ਕਰਨਾ ਚਾਹੁੰਦਾ ਆ ਸੁਖਪਾਲ ਸਿੰਘ ਖਹਿਰਾ ਨਾਲ, ਮੈਂ ਉਹਨਾਂ ਨੂੰ ਮਿਲਾਂਗਾ ਵੀ, ਮੇਰੇ ਉਹ ਲੀਡਰ ਹੈ, ਮੈਂ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਕੰਮ ਕਰਾਂਗਾ, ਪਰ ਕਿੱਦਾਂ ਕੰਮ ਕਰਨਗੇ ਇਹਦੀ ਸੰਭਾਵਨਾ ਕੋਈ ਮੈਨੂੰ ਨਜ਼ਰ ਨਹੀਂ ਆਉਂਦੀ। ਪਰ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਦਾ ਰੇਡਕਾ ਸ਼ੁਰੂ ਹੋਇਆ ਸੀ, ਜਿਹਦੇ ਕਰਕੇ ਇੱਕ ਲੱਗਦਾ ਕਿ ਇੱਕ ਸਾਜ਼ਿਸ਼ ਘੜੀ ਗਈ ਸੁਖਪਾਲ ਸਿੰਘ ਖਹਿਰਾ ਨੂੰ ਲਾਉਣ ਵਾਸਤੇ, ਉਹ ਸਾਜ਼ਿਸ਼ ਸੀ ਕਿ ਕਿਸੇ ਦੀ ਕਿਰਦਾਰ ਕੁਸ਼ੀ ਕਰ ਦਿਓ। ਉਹਨਾਂ ਨੇ ਪੈਸੇ ਲੈਣ ਦੇ ਇਲਜ਼ਾਮ ਲਾਏ ਸੀ ਸੁਖਪਾਲ ਸਿੰਘ ਖਹਿਰਾ ਤੇ। ਇਹੀ ਕੁਝ ਸੁੱਚਾ ਸਿੰਘ ਛੋਟੇਪੁਰ ਨਾਲ ਕੀਤਾ ਗਿਆ ਸੀ। ਉਹਨਾਂ ਤੇ ਜਿਹੜੇ ਪੈਸੇ ਲੈਣ ਦੇ ਇਲਜ਼ਾਮ ਸੀ, ਅੱਜ ਤੱਕ ਉਹ ਸਾਬਤ ਨਹੀਂ ਕੀਤੇ ਜਾ ਸਕੇ, ਤੇ ਨਾ ਹੀ ਸੁਖਪਾਲ ਸਿੰਘ ਖਹਿਰਾ ਤੇ ਪੈਸੇ ਲੈਣ ਦੇ ਇਲਜ਼ਾਮ ਸਾਬਤ ਹੋਏ ਹੈ, ਤੇ ਨਾ ਹੀ ਕਿਸੇ ਕਿਸਮ ਦਾ ਸ਼ੋਕਾਜ਼ ਨੋਟਿਸ ਜਾਰੀ ਕੀਤਾ ਗਿਆ। ਕਾਰਨ ਦੱਸੋ ਨੋਟਿਸ ਵੀ ਕੋਈ ਨਹੀਂ ਜਾਰੀ ਕੀਤਾ ਗਿਆ, ਸਿੱਧਾ ਉਹਨਾਂ ਨੂੰ ਇੱਕ ਟਵੀਟ ਰਾਹੀਂ ਲਾ ਦਿੱਤਾ ਗਿਆ। ਤੇ ਬਲਵੀਰ ਸਿੰਘ ਹੋਰੀ ਕੀ ਕਹਿ ਰਹੇ ਨੇ? ਬਲਵੀਰ ਸਿੰਘ ਹੋਰੀ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦਾ ਖਿਆਲ ਨਹੀਂ ਸੀ ਸੁਖਪਾਲ ਸਿੰਘ ਖਹਿਰਾ ਨੂੰ, ਸਿਮਰਜੀਤ ਸਿੰਘ ਬੈਂਸ ਦਾ ਜਾਂ ਲੋਕ ਇਨਸਾਫ ਪਾਰਟੀ ਦਾ ਜ਼ਿਆਦਾ ਖਿਆਲ ਕਰਦੇ ਸੀ। ਉਹ ਜੇ ਲੁਧਿਆਣੇ ਵੀ ਜਾਂਦੇ ਸੀ ਤਾਂ ਆਪਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੂੰ ਨਹੀਂ ਸੀ ਮਿਲਦੇ, ਸਿਮਰਜੀਤ ਸਿੰਘ ਬੈਂਸ ਦੇ ਨਾਲ ਰਲ ਕੇ ਚੱਲਦੇ ਸੀਗੇ। ਯਾਨੀ ਸਿਮਰਜੀਤ ਸਿੰਘ ਬੈਂਸ ਨਾਲ ਨੇੜਤਾ ਨੂੰ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਦੀ ਬਰਖਾਸਤਗੀ ਦਾ ਇੱਕ ਕਾਰਨ ਦੱਸਿਆ। ਤੇ ਉਹ ਲਾਜ਼ਮੀ ਤੌਰ ਤੇ ਲੋਕ ਇਨਸਾਫ ਪਾਰਟੀ ਵਾਲੇ ਵੀ ਜਿਹੜੇ ਆ ਉਹ ਜ਼ਰੂਰ ਉਸ ਤੀਜੇ ਫਰੰਟ ਦਾ ਕਿਸੇ ਨਾ ਕਿਸੇ ਰੂਪ 'ਚ ਹਿੱਸਾ ਹੋਣਗੇ। ਮੈਨੂੰ ਇਹ ਲੱਗਦਾ ਉਹ ਤੀਜਾ ਫਰੰਟ ਦੇਖੋ ਹੁਣ ਕਿਸ ਰੂਪ 'ਚ ਸਾਡੇ ਸਾਹਮਣੇ ਆਉਂਦਾ, ਉਹਦੇ 'ਚ ਕਿਹੜੇ ਕਿਹੜੇ ਹੋਰ ਲੋਕ ਹੁੰਦੇ ਆ, ਇਹ ਦੇਖਣ ਵਾਲੀ ਗੱਲ ਰਹੇਗੀ। ਪਰ ਆਮ ਆਦਮੀ ਪਾਰਟੀ ਟੁੱਟਣ ਵਾਲੀ ਹੈ। 2 ਅਗਸਤ ਨੂੰ ਉਹਦੀ ਨੀਂਹ ਰੱਖੀ ਜਾਏਗੀ। ਵਿਧਾਇਕ ਲਗਭਗ ਅੱਧੇ ਜਿਹੜੇ ਵਿਧਾਇਕ MLA ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਨੇ। ਸੁਖਪਾਲ ਸਿੰਘ ਖਹਿਰਾ ਦੇ 1-2 ਵਿਧਾਇਕ ਹੋਰ ਵੀ ਆ ਸਕਦੇ ਨੇ, ਤੇ ਨਾਲ ਦੀ ਨਾਲ ਥੱਲੇ ਜਿਹੜੇ ਵਲੰਟੀਅਰਸ ਨੇ ਉਹਨਾਂ ਵਿੱਚ ਵੀ ਇੱਕ ਬਗਾਵਤੀ ਰੌਣ ਦਿਖਾਈ ਦੇ ਰਹੀ ਆ। ਸੋ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ 'ਚ ਕੁਝ ਹੋਰ ਲੋਕਾਂ ਨੂੰ ਨਾਲ ਲੈ ਕੇ ਇੱਕ ਤੀਜਾ ਫਰੰਟ, ਰਾਜਸੀ ਫਰੰਟ ਜਿਹੜਾ 2019 ਦੀਆਂ ਚੋਣਾਂ ਦੇ ਵਿੱਚ ਇਹ ਦਾਅਵਾ ਕਰੇਗਾ ਕਿ ਅਸੀਂ ਪੰਜਾਬ ਦੇ ਅਸਲੀ ਬਦਲ ਹੈ, ਅਸੀਂ ਅਲਟਰਨੇਟਿਵ ਹੈ, ਅਸਲੀ ਲੋਕਾਂ ਦੀ ਲੜਾਈ ਅਸੀਂ ਲੜਾਂਗੇ। ਉਹ ਲੜਾਈ ਜਿਸ ਲੜਾਈ ਨੂੰ ਲੜਦਿਆਂ ਇੱਕ ਸ਼ਹਾਦਤ ਦਿੱਤੀ ਹੈ ਸੁਖਪਾਲ ਸਿੰਘ ਖਹਿਰਾ ਨੇ, ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਵੀ ਮੈਨੂੰ ਇਸ ਕਰਕੇ ਸ਼ਿਕਾਰ ਬਣਾਇਆ ਗਿਆ, ਉਹ ਲੜਾਈ ਸੱਚਮੁੱਚ ਉਹ ਲੜਨਗੇ ਜਾਂ ਉਹ ਵੀ ਅਖਬਾਰੀ ਲੜਾਈ ਹੀ ਹੋਏਗੀ ਜਾਂ ਉਹਦਾ ਹਸ਼ਰ ਵੀ ਉਹੀ ਹੋਏਗਾ ਜੋ ਪਿਛਲੇ ਬਦਲਾਂ ਦਾ ਹੁਣ ਤੱਕ ਹੁੰਦਾ ਆਇਆ। ਇਹ ਦੇਖਣ ਵਾਲੀ ਗੱਲ ਰਹੇਗੀ। ਪਰ ਅਸੀਂ ਉਮੀਦ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਇੱਕ ਬਦਲ ਦੇ ਤੌਰ ਤੇ ਉੱਭਰੀ ਸੀ, ਜੇ ਸੱਚਮੁੱਚ ਉਹ ਫੇਰ ਤੋਂ ਇਕੱਠੀ ਹੋ ਸਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਦਿੱਲੀ ਆਪਣੀ ਮਨਮਾਨੀ ਕਰਨੋਂ ਹਟ ਜਾਏ ਤੇ ਆਮ ਆਦਮੀ ਪਾਰਟੀ ਫਿਰ ਤੋਂ ਪੈਰਾਂ ਸਿਰ ਹੋ ਜਾਏ, ਹਾਲੇ ਵੀ ਸਾਡੀ ਉਮੀਦ ਹੈ, ਤਾਂ ਜ਼ਰੂਰ ਚੰਗੀ ਗੱਲ ਰਹੇਗੀ। ਪਰ ਉਹ ਗੱਲ ਵਾਪਰਦੀ ਦਿਖਾਈ ਨਹੀਂ ਦੇ ਰਹੀ। ਸਾਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਪੰਜਾਬੀਆਂ ਵਾਸਤੇ
कुछ चीज़ां होर देखण दा है, कुछ चीज़ां नूं होर समझण दा है, समझ के ही गल कीती जानी चाहिदी है। कई वारी असीं बहुत भावुक हो जाते हैं कई मसलिਆਂ ਦੇ ਉੱਤੇ, पर रियलिटी देखनी चाहिए। रियलिटी ये है भी ना किसी किस्म की विचारधारक एकता दिखाई दे रही है इस पार्टी च, ना तो विचारधारक जमीन है। जे विचारधारक जमीन माड़ी मोटी हैगी भी है लोक मसलिਆਂ ते लड़न वास्ते, तो ਉਹਦੇ ਲਈ एकता कोई नहीं है। एकता इस करके नहीं है कि कमिटमेंट नहीं बन पा रही, वो इस करके भी नहीं है कि ਵੱਖ-ਵੱਖ पार्टियां जो लीडर लिया के एक बदल होने का दावा किया गया, ਤੇ ਉਹ ਜਿਹੜੀਆਂ ਪਾਰਟੀਆਂ ਚੋਂ ਆਏ ਸੀ ਆਪਣੀਆਂ ਬਿਮਾਰੀਆਂ ਵੀ ਨਾਲ ਲੈ ਕੇ ਆਏ ਸੀ, ਤੇ ਇਹ ਏਕਤਾ ਜਾਂ ਵਿਚਾਰਧਾਰਕ ਜ਼ਮੀਨ ਨਾ ਹੋਣ ਕਰਕੇ ਕੋਈ ਅਨੁਸ਼ਾਸਨ ਵੀ ਨਹੀਂ ਹੈ। ਅਨੁਸ਼ਾਸਨ ਨਾ ਹੋਣ ਕਰਕੇ ਦਿੱਲੀ ਦੀ ਮਨਮਾਨੀ ਚੱਲ ਰਹੀ ਹੈ। ਦਿੱਲੀ ਕਿਹੜੀ ਹੈ? ਆਮ ਆਦਮੀ ਪਾਰਟੀ ਦੀ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ। ਇਹ ਪਹਿਲੇ ਦਿਨ ਤੋਂ ਹੋ ਰਿਹਾ ਹੈ, ਚਾਹੇ ਜੋਗਿੰਦਰ ਯਾਦਵ ਨੂੰ ਕੱਢਿਆ ਗਿਆ, ਚਾਹੇ ਸਾਡੇ ਪੰਜਾਬ ਦੇ ਵਿੱਚ ਡਾਕਟਰ ਦਲਜੀਤ ਸਿੰਘ ਅੱਜ ਕੱਲ੍ਹ ਰਹੇ ਨਹੀਂ ਅੰਮ੍ਰਿਤਸਰ ਵਾਲੇ, ਉਹਨਾਂ ਨੂੰ ਇੱਕ ਕਿਸਮ ਦਾ ਬੇਦਖਲ ਕੀਤਾ ਗਿਆ, ਚਾਹੇ ਪਹਿਲੇ ਕਨਵੀਨਰ ਸੁਮੇਲ ਸਿੰਘ ਸਿੱਧੂ ਨਹੀਂ ਹੋਣੇ ਇਸ ਪਾਰਟੀ ਦੇ ਵਿੱਚ, ਚਾਹੇ ਪ੍ਰੋਫੈਸਰ ਮਨਜੀਤ ਸਿੰਘ ਦਾ ਜ਼ਿਕਰ ਤੁਸੀਂ ਕਰ ਲਓ, ਚਾਹੇ ਸੁੱਚਾ ਸਿੰਘ ਛੋਟੇਪੁਰ ਹੈ, ਚਾਹੇ 2 MP ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ, ਉਹ ਵੀ ਇਸ ਵੇਲੇ ਆਮ ਆਦਮੀ ਪਾਰਟੀ 'ਚ ਨਹੀਂ। ਤੇ ਅਸਲੀਅਤ ਇਹ ਹੈ, ਆਖਰੀ ਗੱਲ ਇਸ ਮਸਲੇ ਦੱਸਾਂ ਵੀ ਇਹ ਫੈਸਲਾ ਹੋਇਆ ਕਿਉਂ ਹੈ, ਕੀ ਤਕਲੀਫ ਸੀ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ। ਹਾਈਕਮਾਂਡ ਉਹੀ 2 ਮੈਂਬਰੀ ਹਾਈਕਮਾਂਡ ਜਿਹੜੀ ਹੈ, ਜਿੱਦਾਂ ਭਾਰਤੀ ਜਨਤਾ ਪਾਰਟੀ ਨੂੰ 2 ਬੰਦੇ ਚਲਾ ਰਹੇ ਆ, ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਆਮ ਆਦਮੀ ਪਾਰਟੀ ਨੂੰ ਵੀ 2 ਹੀ ਬੰਦੇ ਚਲਾ ਰਹੇ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ। ਉਹਨਾਂ ਨੂੰ ਤਕਲੀਫ ਕੀ ਸੀ? ਕਾਰਨ ਕੀ ਬਣਿਆ? ਕਾਰਨ ਇਹ ਹੈ ਕਿ ਉਹ ਲੋਕ ਚਾਹੁੰਦੇ ਨੇ ਕਿ 2019 'ਚ ਕਾਂਗਰਸ ਪਾਰਟੀ ਨਾਲ ਸਮਝੌਤਾ ਕੀਤਾ ਜਾਏ, ਜਿਹਦੇ ਬੜੇ ਵੋਕਲੀ ਵਿਰੋਧ ਕਰਨ ਵਾਲੇ HS ਫੂਲਕਾ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ, ਤੇ ਸੁਖਪਾਲ ਸਿੰਘ ਖਹਿਰਾ ਨੇ ਅਗਲੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ, ਜਿਹੜੇ ਮੁੱਦਿਆਂ ਬਾਰੇ ਉਹਨਾਂ ਨੇ ਗੱਲ ਕੀਤੀ ਹੈ, ਘੇੜਦਾ ਸੀ ਕਾਂਗਰਸੀ ਸਰਕਾਰ ਨੂੰ, ਕੈਪਟਨ ਅਮਰਿੰਦਰ ਨੂੰ, ਤੇ ਉਹ ਸ਼ਾਇਦ ਮਨਜ਼ੂਰ ਨਹੀਂ ਸੀ। ਤੇ ਉਹ ਮਨਜ਼ੂਰ ਨਾ ਹੋਣ ਕਰਕੇ, ਕਿਉਂਕਿ ਆਮ ਆਦਮੀ ਪਾਰਟੀ ਦਾ ਇਕੱਲਿਆਂ ਹੁਣ ਪੰਜਾਬ ਦੇ ਵਿੱਚ ਕੁਝ ਬਣਨਾ ਨਹੀਂ, ਉਹ ਚਾਹੁੰਦੇ ਹੈ ਵੀ ਪੰਜਾਬ ਦੇ ਵਿੱਚ ਕਾਂਗਰਸ ਨਾਲ ਸਮਝੌਤਾ ਕਰਕੇ ਘੱਟੋ ਘੱਟ 2 ਸੀਟਾਂ ਲੈ ਲਈਆਂ ਜਾਣ, ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਚਾਹੁੰਦੀ ਹੈ 7 ਵਿੱਚੋਂ 4 ਸੀਟਾਂ ਸਾਨੂੰ ਮਿਲ ਜਾਣ, 3 ਕਾਂਗਰਸ ਲੈ ਲਵੇ। ਯਾਨੀ ਕੁੱਲ ਮਿਲਾ ਕੇ ਦਿੱਲੀ ਤੇ ਪੰਜਾਬ ਦੀਆਂ 20 ਸੀਟਾਂ ਹੈ, 13 ਸਾਡੀਆਂ ਪੰਜਾਬ ਦੀਆਂ, 7 ਦਿੱਲੀ ਦੀਆਂ, ਉਹ 'ਚੋਂ 6 ਸੀਟਾਂ ਚਾਹੁੰਦੇ ਆਮ ਆਦਮੀ ਪਾਰਟੀ ਕਾਂਗਰਸ ਨਾਲ ਰਲ ਕੇ ਲੜਨੀਆਂ। ਭਾਵੇਂ ਕੈਪਟਨ ਅਮਰਿੰਦਰ ਨੇ ਪੰਜਾਬ 'ਚ ਆ ਕੇ ਕਿਹਾ ਦਿੱਲੀੋਂ ਕਿ ਸਾਨੂੰ ਕਿਸੇ ਨਾਲ ਸਮਝੌਤੇ ਦੀ ਜ਼ਰੂਰਤ ਨਹੀਂ, ਪਰ ਅੰਦਰ ਖਾਤੇ ਸਮਝੌਤੇ ਦੀਆਂ ਗੱਲਾਂ ਚੱਲ ਰਹੀਆਂ, ਕਿਉਂਕਿ ਕੈਪਟਨ ਨੇ ਇਹ ਵੀ ਕਹਿਤਾ ਵੀ ਹਾਈ ਕਮਾਂਡ ਇਹਦਾ ਤੈਅ ਕਰੇਗੀ, ਰਾਹੁਲ ਗਾਂਧੀ ਤੈਅ ਕਰਨਗੇ। ਇਹਦਾ ਮਤਲਬ ਹੈ ਗੱਲਾਂ ਚੱਲ ਰਹੀਆਂ, ਉਹ ਗੱਲਾਂ ਮਨਜ਼ੂਰ ਨਹੀਂ ਸੀ, ਨਾ HS ਫੂਲਕਾ ਨੂੰ ਮਨਜ਼ੂਰ ਹੈ, ਨਾ ਸੁਖਪਾਲ ਸਿੰਘ ਖਹਿਰਾ ਨੂੰ। ਤੇ ਸੁਖਪਾਲ ਸਿੰਘ ਖਹਿਰਾ ਨੇ ਇਸ ਮੁੱਦੇ ਦੇ ਉੱਤੇ ਇੱਕ ਲੋਕ ਰਾਜਨੀਤੀ ਕਰਨੀ ਸੀ, ਕਾਂਗਰਸ ਤੇ ਅਕਾਲੀ ਦਲ ਦੇ ਖਿਲਾਫ ਇਹ ਗੱਲਾਂ ਕਰਨੀਆਂ ਸੀ, ਜਿਹੜੀਆਂ ਅੱਜ ਉਹਨੇ ਪ੍ਰੈਸ ਕਾਨਫਰੰਸ ਕਹੀਆਂ, ਓਪਨਲੀ ਵਿਧਾਨ ਸਭਾ 'ਚ ਵੀ ਕਰਨੀਆਂ ਸੀ, ਪੰਜਾਬ ਦੇ ਲੋਕਾਂ 'ਚ ਵੀ ਜਾ ਕੇ ਕਰਨੀਆਂ ਸੀ। ਸੋ ਇਸ ਤੋਂ ਪਹਿਲਾਂ ਕਿ ਉਹ ਸਾਰਾ ਮੰਜ਼ਰ ਦੇਖਣ ਨੂੰ ਮਿਲੇ, ਇਸ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਰਸਤੇ ਵਿੱਚੋਂ ਹਟਾਉਣ ਦੀ ਪੂਰੀ ਇੱਕ ਸਾਜ਼ਿਸ਼ ਰਚ ਕੇ ਉਹਨਾਂ ਨੂੰ ਹਟਾ ਦਿੱਤਾ ਗਿਆ। ਸੋ ਇਹਦੇ ਦੂਰਦਰਸ਼ੀ ਸਿੱਟੇ ਨਿਕਲਣਗੇ, ਦੂਰਦਰਸ਼ੀ ਅਸਰ ਪੈਣਗੇ ਪੰਜਾਬ ਦੀ ਸਿਆਸਤ ਤੇ। ਉਡੀਕ ਕਰੋ 2 ਅਗਸਤ ਦੀ। ਹੁਣ ਚੱਲਾਂਗੇ ਅਸੀਂ ਆਪਣੀ ਅਗਲੀ ਗੱਲਬਾਤ ਵੱਲ। ਅਗਲੀ ਗੱਲ ਹੈ ਕੌਮੀ ਸਿਆਸਤ ਦੀ। ਕੌਮੀ ਸਿਆਸਤ ਦੇ ਵਿੱਚ ਇੱਕ ਗੱਲ ਤਾਂ ਬਿਲਕੁਲ ਸਪਸ਼ਟ ਆ ਰਹੀ, ਬੜੀ ਸੰਖੇਪ 'ਚ ਅਸੀਂ ਟਿੱਪਣੀ ਕਰਨੀ ਹੈ, ਉਹ ਇਹ ਹੈ ਕਿ ਕਾਂਗਰਸ ਪਾਰਟੀ ਜਿਹੜੀ ਕਿਸੇ ਵੇਲੇ ਇੱਕ ਛਤਰ ਰਾਜ ਕਰਦੀ ਰਹੀ ਹੈ ਭਾਰਤ ਦੇ ਉੱਤੇ। ਕਾਂਗਰਸ ਪਾਰਟੀ 2019 ਦੀਆਂ ਚੋਣਾਂ ਵਾਸਤੇ ਜਿਹੜੀ ਆਪਣੀ ਤਿਆਰੀ ਕਰ ਰਹੀ ਹੈ, ਉਹਦੇ 'ਚ ਉਹਨਾਂ ਨੇ ਲਗਭਗ ਆਪਣੇ ਕਦਮ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ, ਇਸ ਹਿਸਾਬ ਦੇ ਨਾਲ ਕਿ ਉਹ ਸਾਰੀਆਂ ਸੀਟਾਂ 'ਤੇ ਹੁਣ ਇਕੱਲੇ ਚੋਣ ਨਹੀਂ ਲੜੇਗੀ। ਇਸ ਵੇਲੇ ਸਿਰਫ 44 ਸੀਟਾਂ ਕਾਂਗਰਸ ਪਾਰਟੀ ਦੇ ਕੋਲ, ਤੇ ਉਹ ਚਾਹੁੰਦੇ ਆ ਕਿ ਸੀਟਾਂ ਦੀ ਗਿਣਤੀ ਜਿਹੜੀ ਹੈ ਤਿੱਗਣੀ ਕਰ ਲਈ ਜਾਏ, ਯਾਨੀ 150 ਤੋਂ ਵੱਧ ਕਰ ਲਈ ਜਾਏ। ਘੱਟੋ ਘੱਟ 150 ਤੋਂ ਘੱਟ ਸੀਟਾਂ ਦੇ ਉੱਤੇ ਜੇ ਰਹਿੰਦੀ ਆ ਕਾਂਗਰਸ ਪਾਰਟੀ ਤਾਂ ਉਹਨਾਂ ਵਾਸਤੇ ਦਿੱਕਤ ਆ ਸਕਦੀ ਹੈ। ਜੇ ਉਹ 150 ਤੋਂ ਜ਼ਿਆਦਾ ਸੀਟਾਂ ਜਿੱਤਣੀਆਂ ਚਾਹੁੰਦੇ ਆ, ਫਿਰ ਉਹਨਾਂ ਨੂੰ ਆਪਣੇ ਜਿਹੜੇ ਕੁਲੀਗਸ ਹੈਗੇ ਆ ਜਾਂ ਆਪਣੇ ਭਾਈਵਾਲ ਹੈਗੇ ਆ, ਉਹਨਾਂ ਦੇ ਨਾਲ ਬਿਹਤਰ ਤਾਲਮੇਲ ਬਣਾਉਣਾ ਪਏਗਾ। ਬਿਹਤਰ ਤਾਲਮੇਲ ਬਣਾਉਣ ਵਾਸਤੇ ਕਾਂਗਰਸ ਪਾਰਟੀ ਨੇ ਇਹ ਫੈਸਲਾ ਕਰ ਲਿਆ, ਜੋ ਅੰਦਰੂਨੀ ਖਬਰ ਹੈ, ਕਿ ਉਹ 250 ਤੋਂ ਲੈ ਕੇ ਪੌਣੇ 300 ਸੀਟਾਂ ਲੜੇਗੀ। 544 ਸੀਟਾਂ ਨਾ ਜੀ, ਉਹ ਕਹਿੰਦੇ ਵੀ ਅਸੀਂ 250 ਤੋਂ ਪੌਣੇ 300 ਤੱਕ ਸੀਟਾਂ ਲੜਾਂਗੇ। ਇਹਦਾ ਮਤਲਬ ਹੈ ਉੱਤਰ ਪ੍ਰਦੇਸ਼ ਤੇ ਬਿਹਾਰ, ਜਿੱਥੋਂ ਹੋ ਕੇ ਦਿੱਲੀ ਦੀ ਸੱਤਾ ਦਾ ਜਿਹੜਾ ਤਾਜ ਦਿਖਾਈ ਦਿੰਦਾ, ਜਿੱਥੋਂ ਗੁਜ਼ਰ ਕੇ ਉੱਤਰ ਪ੍ਰਦੇਸ਼ ਤੇ ਬਿਹਾਰ ਚੋਂ ਗੁਜ਼ਰ ਕੇ ਹੀ ਤੁਸੀਂ ਦਿੱਲੀ ਦੀ ਹੁਕੂਮਤ ਤੇ ਬੈਠ ਸਕਦੇ ਹੋ। ਜੇ ਅੱਜ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ NDA ਦੇ ਰੂਪ ਦੇ ਵਿੱਚ ਸਰਕਾਰ 'ਚ ਹੈ, ਤਾਂ ਸਭ ਤੋਂ ਵੱਡਾ ਯੋਗਦਾਨ ਉੱਤਰ ਪ੍ਰਦੇਸ਼ ਤੇ ਬਿਹਾਰ ਦਾ ਹੀ ਹੈ। 80 ਸੀਟਾਂ ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ, 42 ਸੀਟਾਂ ਬਿਹਾਰ ਦੇ ਵਿੱਚ। ਸੋ ਇਸ ਕਰਕੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਕਾਂਗਰਸ ਪਾਰਟੀ ਦਾ ਕੁਝ ਨਹੀਂ ਹੈ, ਕੁਝ ਹੋਰ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਦਾ ਕੁਝ ਨਹੀਂ ਹੈ। ਸੋ ਕਾਂਗਰਸ ਪਾਰਟੀ ਨੇ ਤਾਂ ਸਾਫ਼ ਕਰ ਲਿਆ ਕਿ ਅਸੀਂ 250 ਪੌਣੇ 300 ਸੀਟਾਂ ਤੇ ਇਕੱਲੇ ਲੜਾਂਗੇ, ਬਾਕੀ ਅਸੀਂ ਆਪਣੇ ਭਾਈਵਾਲਾਂ ਨੂੰ ਛੱਡਾਂਗੇ। ਸੋ ਉੱਤਰ ਪ੍ਰਦੇਸ਼ ਦੇ ਵਿੱਚ ਵੀ B ਟੀਮ ਬਣ ਕੇ ਰਹੇਗੀ,
ਕਾਂਗਰਸ ਬਿਹਾਰ 'ਚ ਵੀ ਬੀ ਟੀਮ ਬਣ ਕੇ ਰਹੇਗੀ, ਪੱਛਮੀ ਬੰਗਾਲ 'ਚ ਵੀ ਬੀ ਟੀਮ ਬਣ ਕੇ ਰਹੇਗੀ। ਤੁਸੀਂ ਦੇਖੋ ਹੁਣੇ ਸਾਡੇ ਸਾਹਮਣੇ ਮਿਸਾਲ ਹੈ, ਕਰਨਾਟਕਾ ਦੇ ਵਿੱਚ ਏ ਟੀਮ ਹੋਣ ਦੇ ਬਾਵਜੂਦ ਵੀ ਬੀ ਟੀਮ ਨੂੰ ਹਕੂਮਤ ਦਿੱਤੀ ਹੈ ਕਾਂਗਰਸ ਪਾਰਟੀ ਨੇ। ਇਹ ਇੱਕ ਇਸ ਗੱਲ ਦੀ ਉਦਾਹਰਣ ਹੈ ਕਿ ਕਾਂਗਰਸ ਪਾਰਟੀ ਆਉਣ ਵਾਲੀ ਪੋਲੀਟਿਕਸ ਆਪਣੀ ਜਿਹੜੀ ਇਲੈਕਸ਼ਨ ਪੋਲੀਟਿਕਸ ਉਹ ਕਿੱਦਾਂ ਡਿਜ਼ਾਈਨ ਕਰ ਰਹੀ ਹੈ। ਤੇ ਉਹਨਾਂ ਨੇ ਬੜਾ ਸਾਫ਼ ਕਰ ਦਿੱਤਾ ਕਿ ਅਸੀਂ ਤਾਂ 250 ਪੌਣੇ 300 ਸੀਟਾਂ ਲੜਨੀਆਂ ਤੇ ਇਹਦੇ ਚੰਗੇ ਨਤੀਜੇ ਨਿਕਲਣਗੇ ਕਾਂਗਰਸ ਪਾਰਟੀ ਦੇ ਪੱਖ ਦੇ ਵਿੱਚ। ਸੱਚਮੁੱਚ ਉਹ 44 ਤੋਂ 150 ਸੀਟਾਂ ਤੱਕ ਪਹੁੰਚ ਸਕਦੇ ਆ, ਨੋ ਡਾਊਟ, ਜੇ ਉਹ ਸੱਚਮੁੱਚ ਇਸ ਆਈਡੀਆ ਨਾਲ ਚੱਲਣ, ਹੰਕਾਰ ਛੱਡਣ। ਸਿਆਸਤ ਦੇ ਵਿੱਚ ਜੇ ਤੁਸੀਂ ਹੰਕਾਰ ਛੱਡੋਗੇ ਤਾਂ ਹੀ ਤੁਸੀਂ ਗਰੋ ਕਰ ਸਕਦੇ ਹੋ। ਹੁਣ ਤੱਕ ਕਾਂਗਰਸ ਨੂੰ ਮਾਰੇ ਹੰਕਾਰ ਨੇ ਤੇ ਇਸ ਕਰਕੇ ਉਹਨਾਂ ਦੀ ਤਾਂ ਇਹ ਰਣਨੀਤੀ ਹੈ। ਪਰ ਇਹਦੇ ਉਲਟ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਜਿਹੜੀ ਬਣਾਈ ਹੈ ਜਾਂ ਉਹ ਅਪਣਾਉਣ ਜਾ ਰਹੇ, ਜੋ ਸਾਡੇ ਕੋਲ ਖਬਰਾਂ ਆ ਰਹੀਆਂ, ਉਹ ਸ਼ਾਇਦ ਭਾਰਤੀ ਜਨਤਾ ਪਾਰਟੀ ਵਾਸਤੇ ਫਰੂਟਫੁਲ ਸਾਬਤ ਨਾ ਹੋਵੇ। ਸਾਡੇ ਕੋਲ ਜਿਹੜੀਆਂ ਖਬਰਾਂ ਆ ਰਹੀਆਂ ਉਹਦੇ 'ਚ ਇਹ ਕਿਹਾ ਜਾ ਰਿਹਾ ਕਿ ਅਮਿਤ ਸ਼ਾਹ ਨੇ ਇੱਕ ਪਲਾਨ ਇੱਦਾਂ ਦਾ ਬਣਾਇਆ ਜਾਂ ਥੱਲੇ ਤੱਕ ਇਹ ਕਹਿ ਦਿੱਤਾ ਹੈ ਪਾਰਟੀ ਨੂੰ ਵੀ ਕਿਸੇ ਵੀ ਸੂਬੇ ਦੇ ਵਿੱਚ ਜਿਹੜਾ ਗੱਠਜੋੜ ਕੀਤਾ ਜਾਣਾ ਐਨਡੀਏ ਦੇ ਰੂਪ ਦੇ ਵਿੱਚ, ਉਹਦੇ 'ਚ ਸਾਡੀ ਭਾਰਤੀ ਜਨਤਾ ਪਾਰਟੀ ਜਿਹੜੀ ਬੀ ਟੀਮ ਨਹੀਂ ਰਹੇਗੀ, ਅਸੀਂ ਏ ਟੀਮ ਹੀ ਰਵਾਂਗੇ। ਜਿੱਥੇ ਅਸੀਂ ਸਾਂਝੀ ਸਰਕਾਰਾਂ ਦੇ ਵਿੱਚ ਵੀ ਹਾਂ, ਜਿੱਥੇ ਅਸੀਂ ਘੱਟ ਸੀਟਾਂ ਤੇ ਹਾਂ, ਉੱਥੇ ਵੀ ਅਸੀਂ ਜ਼ਿਆਦਾ ਸੀਟਾਂ ਲਵਾਂਗੇ ਜਾਂ ਬਰਾਬਰ ਦੀਆਂ ਸੀਟਾਂ ਲਵਾਂਗੇ। ਇਹਦਾ ਮਤਲਬ ਹੈ ਕਿ ਉਹ ਕਹਿੰਦੇ ਆ ਕਿ ਅਸੀਂ 544 ਤੋਂ ਦੇ ਵਿੱਚੋਂ 480 ਸੀਟਾਂ ਇਕੱਲਿਆਂ ਨੇ ਲੜਨੀਆਂ। ਇਹ ਬੀਜੇਪੀ ਦਾ ਪਲਾਨ ਹੈ, ਅਮਿਤ ਸ਼ਾਹ ਦਾ ਪਲਾਨ ਹੈ। ਅਮਿਤ ਸ਼ਾਹ ਜਿਨ੍ਹਾਂ ਨੂੰ ਬਹੁਤ ਵੱਡਾ ਰਣਨੀਤੀਕਾਰ ਸਮਝਿਆ ਜਾ ਰਿਹਾ ਹੈ, ਯਾਨੀ ਉਹਨਾਂ ਨੂੰ ਇਲੈਕਸ਼ਨ ਦਾ ਚਾਣਕਿਆ ਕਿਹਾ ਜਾ ਰਿਹਾ, ਭਾਰਤੀ ਜਨਤਾ ਪਾਰਟੀ ਦੇ ਚਾਣਕਿਆ ਦੇ ਤੌਰ ਤੇ ਉਹਨਾਂ ਨੂੰ ਪ੍ਰਚਾਰਿਆ ਜਾ ਰਿਹਾ ਵੀ ਉਹਨਾਂ ਕਰਕੇ ਹੀ ਅੱਜ ਨਰਿੰਦਰ ਮੋਦੀ ਹਕੂਮਤ 'ਚ ਹੈ। ਉਹ ਐਡੀ ਵਧੀਆ ਉਹਨਾਂ ਦੀ ਮੈਨੇਜਮੈਂਟ ਹੈ, ਇਲੈਕਸ਼ਨ ਮੈਨੇਜਮੈਂਟ ਦੇ ਗੁਰੂ ਆ ਅਮਿਤ ਸ਼ਾਹ। ਉਹੀ ਗੁਰੂ ਜਿਹੜੇ ਇਲੈਕਸ਼ਨ ਮੈਨੇਜਮੈਂਟ ਦੇ ਹੁਣ ਕਹਿ ਰਹੇ 480 ਸੀਟਾਂ ਕੱਲੀ ਭਾਰਤੀ ਜਨਤਾ ਪਾਰਟੀ ਲੜੇਗੀ। ਆਉਂਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਰਣਨੀਤੀ ਜਿੱਥੇ 250 275 ਸੀਟਾਂ ਤੇ ਲੜਨ ਦੀ ਹੈ, ਭਾਰਤੀ ਜਨਤਾ ਪਾਰਟੀ 450 ਤੋਂ ਲੈ ਕੇ 480 ਸੀਟਾਂ ਇਕੱਲਿਆਂ ਚੋਣ ਲੜੇਗੀ। ਇਹ ਤੈਅ ਕਰ ਲਿਆ ਪਾਰਟੀ ਨੇ। ਪਾਰਟੀ ਹਾਈਕਮਾਨ ਦਾ ਸਪਸ਼ਟ ਨਿਰਦੇਸ਼ ਆ ਗਿਆ ਵੀ ਭਾਰਤੀ ਜਨਤਾ ਪਾਰਟੀ ਕਿਸੇ ਵੀ ਸੂਬੇ 'ਚ ਟੀਮ ਬੀ ਬਣ ਕੇ ਨਹੀਂ ਲੜੇਗੀ। ਯਾਨੀ ਗੱਠਜੋੜ ਦੀ ਜਿੱਥੇ ਸਰਕਾਰ ਆ ਉੱਥੇ ਵੀ ਭਾਰਤੀ ਜਨਤਾ ਪਾਰਟੀ ਆਪਣੀ ਸਹਿਯੋਗੀ ਪਾਰਟੀ ਤੋਂ ਜ਼ਿਆਦਾ ਸੀਟਾਂ ਲਏਗੀ ਜਾਂ ਬਰਾਬਰ ਦੀਆਂ ਸੀਟਾਂ ਲੜੇਗੀ। ਜੇ ਭਾਰਤੀ ਜਨਤਾ ਪਾਰਟੀ ਦੀ ਇਹ ਸੋਚ ਹੈ ਤਾਂ ਇਹ ਸੋਚ ਜਿਹੜੀ ਹੈ ਉਹਨਾਂ ਵਾਸਤੇ, ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇਣ ਵਾਲੀ ਸੋਚ ਸਾਬਤ ਹੋ ਸਕਦੀ ਹੈ। ਅਸੀਂ ਮਿਸਾਲ ਦੇ ਤੌਰ ਤੇ ਕਹਿੰਦੇ ਹਾਂ, ਪੰਜਾਬ ਦੇ 13 ਲੋਕ ਸਭਾ ਦੀਆਂ ਸੀਟਾਂ ਹੈ, 3 ਲੋਕ ਸਭਾ ਸੀਟਾਂ ਲੜਦੀ ਹੈ ਭਾਰਤੀ ਜਨਤਾ ਪਾਰਟੀ। ਹੁਣ ਸ਼੍ਰੋਮਣੀ ਅਕਾਲੀ ਦਲ ਇਹਨੂੰ ਕਿੱਦਾਂ ਪ੍ਰਵਾਨ ਕਰ ਲਏਗਾ ਕਿ ਉਹ 13 ਦੇ ਵਿੱਚੋਂ 6 ਜਾਂ 7 ਸੀਟਾਂ ਦੇ ਦੇਵੇ ਭਾਰਤੀ ਜਨਤਾ ਪਾਰਟੀ ਨੂੰ। 3 ਸੀਟਾਂ ਲੜਦੀ ਹੈ ਨਾ ਭਾਰਤੀ ਜਨਤਾ ਪਾਰਟੀ, ਤਿੰਨਾਂ ਸੀਟਾਂ ਦੇ ਉੱਤੇ ਜਿੱਤਦੀ ਵੀ ਰਹੀ ਹੈ। ਇਹ 3 ਸੀਟਾਂ ਕਿਹੜੀਆਂ? ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਗੁਰਦਾਸਪੁਰ। ਹੁਣ ਇਸ ਵੇਲੇ ਅੰਮ੍ਰਿਤਸਰ ਦੀ ਸੀਟ ਵੀ ਕਾਂਗਰਸ ਦੇ ਕੋਲ ਹੈ, ਇਸ ਵੇਲੇ ਗੁਰਦਾਸਪੁਰ ਦੀ ਸੀਟ ਵੀ ਕਾਂਗਰਸ ਦੇ ਕੋਲ ਹੈ। ਤੇ ਉਹ ਕਹਿੰਦੇ ਵੀ ਹੁਣ ਅਸੀਂ ਇਹ 3 ਸੀਟਾਂ ਜਿਹੜੀਆਂ ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਗੁਰਦਾਸਪੁਰ, ਇਹ ਤੋਂ ਇਲਾਵਾ ਅਸੀਂ ਅਨੰਦਪੁਰ ਸਾਹਿਬ ਵੀ ਮੰਗਾਂਗੇ, ਜਲੰਧਰ ਵੀ ਮੰਗਾਂਗੇ, ਲੁਧਿਆਣਾ ਸੀਟਾਂ ਵੀ ਮੰਗਾਂਗੇ, ਯਾਨੀ 6 ਸੀਟਾਂ ਲਵਾਂਗੇ। 6 ਸੀਟਾਂ ਕਿੱਦਾਂ ਦੇ ਦੂਗਾ ਸ਼੍ਰੋਮਣੀ ਅਕਾਲੀ ਦਲ? ਇਹਦੇ ਵੱਖ-ਵੱਖ ਸੂਬਿਆਂ 'ਚ ਰੌਲਾ ਪਏਗਾ। ਉੱਤਰ ਪ੍ਰਦੇਸ਼ ਦੇ ਵਿੱਚ ਰੌਲਾ ਪਏਗਾ, ਉੱਤਰ ਪ੍ਰਦੇਸ਼ ਦੇ ਵਿੱਚ ਨਿੱਕੀਆਂ ਪਾਰਟੀਆਂ ਵੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੇ ਵਿੱਚ ਹੈ। ਬਿਹਾਰ 'ਚ ਰੌਲਾ ਪਏਗਾ, ਉੱਥੇ ਜਨਤਾ ਦੇ ਯੂਨਾਈਟਿਡ ਦੇ ਰੌਲਾ ਪਏਗਾ, ਰਾਮ ਵਿਲਾਸ ਪਾਸਵਾਨ ਦਾ ਰੌਲਾ ਪਏਗਾ। ਰਾਮ ਵਿਲਾਸ ਪਾਸਵਾਨ ਤਾਂ ਹੁਣੇ ਰੌਲਾ ਪਾਉਣ ਲੱਗ ਪਿਆ। ਸੋ ਇਸ ਕਰਕੇ ਜਿਹੜਾ ਇਹ ਗੱਠਜੋੜ ਹੈ, ਜਾਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨੇ ਤਾਂ ਕਿਹਾ ਹੋਇਆ ਕਿ ਅਸੀਂ ਇਕੱਠਿਆਂ ਲੜਨਾ ਨਹੀਂ, ਇਕੱਲਿਆਂ ਲੜਨਾ, ਉੱਥੇ ਹੋਰ ਦਿੱਕਤ ਰਹੇਗੀ ਭਾਰਤੀ ਜਨਤਾ ਪਾਰਟੀ ਦੀ। ਸੋ ਭਾਰਤੀ ਜਨਤਾ ਪਾਰਟੀ ਉਸ ਹੰਕਾਰ ਵੱਲ ਵੱਧ ਰਹੀ ਹੈ ਜਿਹੜਾ ਹੰਕਾਰ ਕਿਸੇ ਵੇਲੇ ਕਾਂਗਰਸ ਪਾਰਟੀ ਨੂੰ ਹੋਇਆ ਕਰਦਾ ਸੀ। ਉਸ ਹੰਕਾਰ ਨੇ ਕਾਂਗਰਸ ਪਾਰਟੀ ਨੂੰ ਇੱਕ ਛਤਰ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੂੰ 44 ਸੀਟਾਂ ਤੇ ਲਿਆ ਕੇ ਸੁੱਟ ਦਿੱਤਾ। ਤੇ ਇਹ ਹੰਕਾਰ ਅੱਜ ਕਾਂਗਰਸ ਛੱਡ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਇਸ ਹੰਕਾਰ ਨੂੰ ਪਾਲ ਰਹੀ ਹੈ। ਤੇ ਉਹ ਹੰਕਾਰ ਹੁਣ 2019 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੀ ਮੂੰਹ ਦੇ ਮੂੰਹ ਪਾ ਸਕਦਾ ਹੈ। ਇਸ ਨਾਲ ਹੀ ਅਸੀਂ ਇਸੇ ਹਵਾਲੇ ਨਾਲ ਅੱਗੇ ਗੱਲ ਤੋੜਨੀ ਚਾਹੁੰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਾਜਨੀਤੀ ਹੈ, ਚੋਣ ਰਾਜਨੀਤੀ, ਉਹ ਆਉਣ ਵਾਲੇ ਸਮੇਂ ਦੇ ਵਿੱਚ ਖਤਰਨਾਕ ਰੁਖ ਅਖਤਿਆਰ ਕਰਨ ਵਾਲੀ ਹੈ। ਖਤਰਨਾਕ ਰੁਖ ਇੱਦਾਂ ਅਖਤਿਆਰ ਕਰਨ ਵਾਲੀ ਹੈ ਕਿ ਅੱਜ ਤੋਂ 4.25 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਜਦੋਂ ਐਨਡੀਏ ਦੇ ਰੂਪ 'ਚ ਲੜੀ ਸੀ, ਨਰਿੰਦਰ ਮੋਦੀ ਨੂੰ ਇੱਕ ਨਾਇਕ ਦੇ ਤੌਰ ਤੇ ਪੇਸ਼ ਕੀਤਾ ਸੀ, ਉਦੋਂ ਵਿਕਾਸ ਦੇ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਲੜੀ ਸੀ। ਪਰ ਅੱਜ ਵਿਕਾਸ ਗਾਇਬ ਹੋ ਗਿਆ। ਅੱਜ ਵਿਕਾਸ ਦੀ ਥਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਹਿੰਦੂਤਵ ਦੇ ਮੁੱਦੇ ਤੇ ਚੋਣ ਲੜਨਾ ਚਾਹੁੰਦੀ ਹੈ। ਉੱਤਰ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਤੇ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ ਉਹ ਉੱਤਰ ਪ੍ਰਦੇਸ਼ ਤੋਂ ਸ਼ੁਰੂ ਕਰਨ ਜਾ ਰਹੇ ਨੇ ਆਪਣਾ ਚੋਣ ਕੰਪੇਨ, ਚੋਣ ਬਿਗਲ ਉਹ ਵਜਾ ਰਹੇ ਨੇ ਉੱਤਰ ਪ੍ਰਦੇਸ਼ ਤੋਂ। ਆਉਣ ਵਾਲੇ ਦਿਨਾਂ ਦੇ ਵਿੱਚ ਉਹ 2 ਤੋਂ ਲੈ ਕੇ 4 ਰੈਲੀਆਂ ਤੇ ਹੋਰ ਪ੍ਰੋਗਰਾਮ ਉਹ ਕਰਨਗੇ, ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ। ਤੇ ਹਰ ਮਹੀਨੇ ਉੱਤਰ ਪ੍ਰਦੇਸ਼ ਦੇ ਵਿੱਚ ਲਗਾਤਾਰਤਾ ਬਣਾਉਣਗੇ ਆਪਣੀਆਂ ਰੈਲੀਆਂ ਦੀ,
ਆਪਣੀਆਂ ਕਾਨਫਰੰਸਾਂ ਦੀ, ਆਪਣੇ ਰੋਡ ਸ਼ੋਅ ਵਗੈਰਾ ਕਰਦੇ ਉਹਨਾਂ ਨੇ ਸ਼ੁਰੂ ਕਰ ਦੇਣੇ ਆ। ਪਰ ਮੁੱਦਾ ਕੀ ਰੱਖਣਾ? ਵਿਕਾਸ ਪ੍ਰੋਜੈਕਟ ਦਾ ਸਿਰਫ ਜ਼ਿਕਰ ਕੀਤਾ ਜਾਏਗਾ, ਉੱਤਰ ਪ੍ਰਦੇਸ਼ ਨੂੰ ਅਸੀਂ ਆਹ ਦੇ ਰਹੇ ਹਾਂ। ਵਿਕਾਸ ਕੋਈ ਮੁੱਦਾ ਨਹੀਂ ਰਹੇਗਾ, ਹਿੰਦੂਤਵ ਦੇ ਉੱਤੇ ਜ਼ੋਰ ਰਹੇਗਾ, ਮੰਦਿਰ ਤੇ ਜ਼ੋਰ ਰਹੇਗਾ, ਮੰਦਿਰ ਦੀ ਰਾਜਨੀਤੀ ਕੀਤੀ ਜਾਏਗੀ, ਮਸਜਿਦ ਦੀ ਰਾਜਨੀਤੀ ਕੀਤੀ ਜਾਏਗੀ। ਇਹ ਸਾਹਮਣੇ ਬਿਲਕੁਲ ਸਾਡੇ ਦਿਖਾਈ ਦੇ ਰਿਹਾ ਕਿ ਹੁਣ ਵਿਕਾਸ ਉਹਨਾਂ ਦੇ ਏਜੰਡੇ ਤੇ ਨਹੀਂ। ਕਿਉਂ ਨਹੀਂ? ਕਿਉਂਕਿ ਜਵਾਬ ਨਹੀਂ ਹੈ। 4.5 ਸਾਲ ਦੇ ਵਿੱਚ ਉੱਥੇ ਲੋਕ ਸਭਾ ਦੇ ਵਿੱਚ ਇਹ ਗੱਲਾਂ ਉੱਠੀਆਂ, ਅਸੀਂ ਉਹਨਾਂ ਗੱਲਾਂ ਨੂੰ ਦੁਹਰਾਉਂਦੇ ਨਹੀਂ, ਪਰ ਤੁਹਾਨੂੰ ਪਤਾ ਹੈ ਕਿ 4.5 ਸਾਲ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜਿਹੜੇ ਵਾਅਦੇ ਦਾਅਵੇ ਕੀਤੇ ਗਏ ਉਹਨਾਂ ਦਾ ਸੱਚ ਕੀ ਹੈ? ਉਹਨਾਂ ਦਾ ਸੱਚ ਇਹ ਹੈ ਕਿ 2 ਕਰੋੜ ਰੁਜ਼ਗਾਰ ਹਰ ਸਾਲ ਜਿਹੜੇ ਦੇਣੇ ਸੀ, ਉਹ ਰੁਜ਼ਗਾਰ ਤਾਂ ਕੀ ਦੇਣੇ ਸੀ? ਨੋਟਬੰਦੀ ਤੇ GST ਨੇ ਰੁਜ਼ਗਾਰ ਲੋਕਾਂ ਤੋਂ ਖੋਹ ਲਏ। ਭਾਰਤ ਇੱਕ ਆਰਥਿਕ ਮੰਦੀ ਦੇ ਦੌਰ ਚੋਂ ਗੁਜ਼ਰ ਰਿਹਾ, ਇਸ ਵੇਲੇ ਵੀ ਲੋਕ ਬੜੇ ਔਖੇ ਨੇ। ਉਹਦਾ ਸੱਚ ਇਹ ਹੈ, ਉਹਨਾਂ ਦੇ ਵਿਕਾਸ ਮਾਡਲ ਦਾ ਸੱਚ ਇਹ ਹੈ ਕਿ ਇਸ ਵੇਲੇ ਭਾਰਤ ਦੁਨੀਆ ਦੇ ਤਮਾਮ ਮੁਲਕਾਂ ਦੇ ਵਿੱਚੋਂ ਹੇਠੋਂ ਤੀਜੇ ਚੌਥੇ ਨੰਬਰ ਤੇ ਆ ਰਿਹਾ ਹੈ। ਯਾਨੀ ਅਸੀਂ ਆਪਣੀ ਗੁਆਂਢੀ ਮੁਲਕਾਂ ਤੋਂ ਵੀ ਪਿੱਛੇ ਆ। ਭਾਵੇਂ ਦਾਅਵਾ ਇਹ ਕੀਤਾ ਜਾ ਰਿਹਾ ਕਿ ਸਾਡੀ ਆਰਥਿਕਤਾ ਫਰਾਂਸ ਤੋਂ ਵੀ ਅੱਗੇ ਹੈ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਫਰਾਂਸ ਦੇ ਹਰ ਨਾਗਰਿਕ ਦੀ ਔਸਤ ਆਮਦਨ ਸਾਡੇ ਤੋਂ 125 ਗੁਣਾ ਜ਼ਿਆਦਾ ਹੈ। ਇਹ ਨਹੀਂ ਦੱਸਿਆ ਜਾ ਰਿਹਾ। ਹੋਰ ਸੱਚ ਕੀ ਹੈ ਸਾਡਾ ਇਸ ਵਿਕਾਸ ਮਾਡਲ ਦਾ ਜਿਹੜਾ ਨਰਿੰਦਰ ਮੋਦੀ ਲੈ ਕੇ ਆਉਣ ਦਾ ਦਾਅਵਾ ਕਰਦੇ ਸੀ? ਉਹ ਸੱਚ ਇਹ ਹੈ ਕਿ ਵੱਡੇ ਵੱਡੇ ਪੁਲ ਤੇ ਸੜਕਾਂ ਭਾਵੇਂ ਉਸਰ ਗਈਆਂ, ਪਰ ਘਰਾਂ ਦੇ ਵਿੱਚ 70 ਵਿਛੇ ਹੋਏ ਨੇ। ਘਰਾਂ 'ਚ ਮਾਤਮ ਦੀਆਂ ਦਰੀਆਂ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਨੌਜਵਾਨ ਖੁਦਕੁਸ਼ੀਆਂ ਕਰ ਰਹੇ ਨੇ, ਸਾਡੇ ਆਰਮੀ ਦੇ ਜਵਾਨ ਖੁਦਕੁਸ਼ੀਆਂ ਕਰ ਰਹੇ ਨੇ। ਸੱਚ ਇਹ ਹੈ, ਸੱਚ ਇਹ ਹੈ ਕਿ ਕਸ਼ਮੀਰ ਦੇ ਵਿੱਚ ਹਾਲਾਤ ਹੋਰ ਵਿਗੜ ਗਏ। ਸੱਚ ਇਹ ਹੈ ਕਿ ਹੈਲਥ ਸਿਸਟਮ ਤੇ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਪੂਰੀ ਤਰ੍ਹਾਂ ਕੋਲੈਪਸ ਕਰ ਚੁੱਕਾ ਹੈ। ਇਹੀ ਸੱਚ ਹੈ। ਇਹੀ ਸੱਚ ਹੈ ਕਿ ਕਾਲਾ ਧਨ ਵਾਪਸ ਲਿਆਉਣ ਦੀ ਗੱਲ ਕਰਨ ਵਾਲੇ ਨਰਿੰਦਰ ਮੋਦੀ 4.5 ਸਾਲਾਂ ਦੇ ਵਿੱਚ ਉਹਨਾਂ ਨੇ ਕਾਲਾ ਧਨ ਤਾਂ ਵਾਪਸ ਕੀ ਲਿਆਉਣਾ ਸੀ? ਭਾਰਤ ਦੇ ਵਿੱਚ ਕਾਲਾ ਧਨ ਹੋਰ ਵੱਧ ਗਿਆ, ਤੇ ਜਿਹੜੀ ਥੋੜੀ ਬਹੁਤ ਪੂੰਜੀ ਸਾਡੇ ਘਰਾਂ 'ਚ ਸੀ, ਸਾਡੀਆਂ ਮਾਵਾਂ ਦੀਆਂ ਮੁੰਦਰੀਆਂ ਤੱਕ, ਛਾਪੇ ਤੱਕ ਲਹਾ ਲਏ ਨੇ। ਸਾਡੀਆਂ ਮਾਵਾਂ ਦੀਆਂ ਜਿਹੜੀਆਂ ਥੋੜੀਆਂ ਬਹੁਤ ਸੇਵਿੰਗ ਸੀਗੀਆਂ ਉਹ ਵੀ ਬਾਹਰ ਕਢਾ ਲਈਆਂ, ਸਾਡੀਆਂ ਜੇਬਾਂ ਖਾਲੀ ਕਰ ਦਿੱਤੀਆਂ ਗਈਆਂ। ਸੱਚ ਇਹ ਹੈ ਕਿ ਜਦੋਂ ਨੋਟਬੰਦੀ ਕੀਤੀ ਗਈ ਤੇ ਆਮ ਬੰਦਾ ਕਤਾਰ ਵਿੱਚ ਖੜਾ ਸੀ, ਲਾਈਨ 'ਚ ਖੜਾ ਸੀ, ਤੇ 100 ਬੰਦਾ ਜਿਹੜਾ ਮਰ ਗਿਆ ਲਾਈਨਾਂ 'ਚ ਖੜਾ। ਤੇ ਉਹ 100 ਬੰਦੇ ਦੇ ਕਾਤਲ ਕੌਣ ਨੇ? ਇਹਨਾਂ ਦੀ ਪਛਾਣ 2019 ਦੇ ਵਿੱਚ ਵੋਟਾਂ ਰਾਹੀਂ ਹੋ ਜਾਣੀ ਹੈ। ਸੋ ਇਸ ਕਰਕੇ ਬਹੁਤ ਸਾਰੇ ਕੌੜੇ ਸੱਚ ਨੇ। ਉਹਨਾਂ ਸੱਚਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਅਸੀਂ ਇਹ ਕਹਿ ਰਹੇ ਹਾਂ ਕਿ ਇਸੇ ਕਰਕੇ ਉਤੋਂ ਜਵਾਬਦੇਹੀ ਨਾ ਦੇਣੀ ਨਹੀਂ ਚਾਹੁੰਦੇ, ਜਵਾਬ ਕੋਈ ਦੇਣਾ ਨਹੀਂ ਚਾਹੁੰਦੇ ਭਾਰਤੀ ਜਨਤਾ ਪਾਰਟੀ ਵਾਲੇ, ਨਰਿੰਦਰ ਮੋਦੀ ਜਾਂ ਅਮਿਤ ਸ਼ਾਹ। ਇਸ ਕਰਕੇ ਉਹ ਹੁਣ ਮੰਦਿਰ ਦੀ ਰਾਜਨੀਤੀ ਕਰਨਗੇ, ਮਸਜਿਦ ਦੀ ਰਾਜਨੀਤੀ ਕਰਨਗੇ। ਮੰਦਿਰ ਤੇ ਮਸਜਿਦ ਦੀ ਰਾਜਨੀਤੀ ਕਰਨ ਵਾਲਿਆਂ ਵਾਸਤੇ ਬਾਬਾ ਨਜ਼ਮੀ ਦੀ ਇੱਕ ਗਜ਼ਲ ਉਹਨਾਂ ਦੀ ਹੀ ਆਵਾਜ਼ 'ਚ ਅਸੀਂ ਤੁਹਾਨੂੰ ਸੁਣਾਉਣੀ ਹੈ ਵੀ ਮੰਦਿਰ ਤੇ ਮਸਜਿਦ ਦੀ ਰਾਜਨੀਤੀ ਦੇ ਵਿੱਚ ਖੰਜਰ ਜਿਹੜੇ ਆ ਦੋਹਾਂ ਪਾਸਿਆਂ ਤੋਂ ਉਹ ਸਾਡੇ ਵਰਤੇ ਜਾਂਦੇ ਆ ਤੇ ਲਹੂ ਵੀ ਸਾਡਾ ਹੀ ਹੁੰਦਾ ਹੈ। ਸੁਣੋ ਬਾਬਾ ਨਜ਼ਮੀ ਹੋਰਾਂ ਨੂੰ। कि मस्जिद मेरी तू क्यों टावे, मैं क्यों तोड़ा मंदिर नूं। मस्जिद मेरी तू क्यों टावे, मैं क्यों तोड़ा मंदिर नूं। आजा दोवें बह के पढ़िए एक दूजे दे अंदर नूं। आजा दोवें बह के पढ़िए एक दूजे दे अंदर नूं। ते सदियां वांगू अज भी कुछ नहीं जाना मस्जिद मंदिर दा। सदियां वांगू अज भी कुछ नहीं जाना मस्जिद मंदिर दा। लहू ते तेरा मेरा लगना तेरे मेरे खंजर नूं। लहू ते तेरा मेरा लगना तेरे मेरे खंजर नूं। ते रब करे तू मंदिर वांगू वेखे मेरी मस्जिद नूं। रब करे तू मंदिर वांगू वेखे मेरी मस्जिद नूं। राम करे मैं मस्जिद वांगू वेखा तेरे मंदिर नूं। राम करे मैं मस्जिद वांगू वेखा तेरे मंदिर नूं। ते तू बिस्मिल्ला पढ़ के मैनू नानक दा प्रसाद पढ़ा। तू बिस्मिल्ला पढ़ के मैनू नानक दा प्रसाद पढ़ा। मैं नानक दी बाणी पढ़ के दिया हुसैनी लंगर नूं। मैं नानक दी बाणी पढ़ के दिया हुसैनी लंगर नूं। ते साडे सिंगा फसदा रहना खुरली टहंदी रहनी है। साडे सिंगा फसदिया रहना खुरली टहंदी रहनी है। जिन्ना तिकर नथ ना पाई नफरत वाले डंगर नूं। थैंक यू। ਇਹ ਸਨ ਬਾਬਾ ਨਜ਼ਮੀ, ਪਾਕਿਸਤਾਨ ਦੇ ਅਵਾਮੀ ਸ਼ਾਇਰ। ਅੱਜ ਕੱਲ੍ਹ ਟੋਰਾਂਟੋ ਫੇਰੀ ਤੇ ਨੇ, ਕੈਨੇਡਾ ਫੇਰੀ ਤੇ ਨੇ, ਅੱਜ ਕੱਲ੍ਹ ਟੋਰਾਂਟੋ ਨੇ। ਕੈਨੇਡਾ ਦੇ ਵਿੱਚ ਬਹੁਤ ਸਾਰੇ ਸ਼ੋਅ ਉਹਨਾਂ ਦੇ ਸੀਗੇ ਜਿੱਥੇ ਉਹਨਾਂ ਨੇ ਇਹ ਗਜ਼ਲ ਵੀ ਸੁਣਾਈ, ਬਹੁਤ ਸਾਰੀਆਂ ਹੋਰ ਗਜ਼ਲਾਂ ਵੀ ਸੁਣਾਈਆਂ। ਕਿਸੇ ਦਿਨ ਉਹਨਾਂ ਦੀ ਮੁਲਾਕਾਤ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਪਰ ਅਸੀਂ ਹੁਣ ਅਖੀਰ ਦੇ ਵਿੱਚ ਬਹੁਤ ਸੰਖੇਪ ਦੇ ਵਿੱਚ ਖਬਰ ਹੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਹਦੇ ਤੇ ਤੁਸੀਂ ਆਪਣਾ ਮਨ ਬਣਾਇਓ
कि ये किस तरह का माहौल बन रहा है कि पंजाबी लोग जिहड़े है जिहड़े कुछ विदेशों च हुण जा रहे ने पोलीटिकल असाइलम मंग रहे ने वो की कह रहे ने ते साडे नेड़े गुआढ़ी सूबे हरियाणे तो की खबर आ रही है। ये अमरीका तो ही स्पैशली साडे सामने खबर है कि अमरीका च पोलीटिकल असाइलम मंगण वाले जिहड़े सियासी शरण मंगण वाले जिहड़े भारती है उन्हां दी गिणती बड़ी तेजी नाल वध रही है खबर है। पर गिणती जिहड़ी वध रही है इहदे च कारण की दस रहे ने भी असीं क्यों सियासी शरण मंग रहे हैं। पिछले साल 340 भारतीयों ने अमरीका च शरण मंगी है, पोलीटिकल असाइलम मंगी है। इन्हां सब तो ज़्यादा कित्थों के लोग ने? पंजाब के लोग। उस तो बाद हरियाणा का नंबर आता है, फिर गुजरात का नंबर आता है। हुण शरण वास्ते भी असीं इत्थे रहना आके अमरीका रहना पोलीटिकल असाइलम सानूं चाहीदी है, सियासी शरण चाहीदी है। इहदे लई पंजाब के लोग जिहड़े गए उत्थे उन्होंने की कहा भी असीं आम आदमी पार्टी के लोग हैं जी ते कांग्रेस की सरकार उत्थे कैप्टन अमरिंदर की सरकार सानूं परेशान कर रही है, साडे ते जुल्म कर रही है। हरियाणे वाले लोग की कह रहे हैं? हरियाणे के लोग कह रहे हैं कि असीं कांग्रेसी हैं जी, उत्थे हरियाणे च बीजेपी की सरकार है ते बीजेपी सरकार तो सानूं जान का खतरा है। ज़्यादातर जिहड़े अर्जियां ला रहे ने शरण वास्ते अमरीका च रहण वास्ते ये 20 तो लैके 22 साल के नौजवान ने। ये असीं नहीं कह रहे, अपने कोलों नहीं कह रहे खबर भारत की विदेश मंत्री सुषमा स्वराज ने बकायदा ये गल कही है भी बच्चों की ते जिहड़ी औरतां दी स्मगलिंग हो रही है उत्थे एक एनराइज विआह के मामलों के उत्ते एक गलबात चल रही सी जिथे उन्होंने गल कही है। उन्होंने एनराइज जिहड़े लाड़े है जिहड़े धोखा दे के इत्थों चले गए उन्होंने खिलाफ भी एक्शन लैण की गल कही है, उन्होंने संपत्ति जब्त करने की भी गल कही है। पर उत्थे नाल उन्होंने जानकारी भी दी, उन्होंने दस्सिया भी ये नवां ट्रेंड देखने को मिल रहा है भी पंजाबी जिहड़े सियासी शरण मंगते हैं जाके अमरीका कनेडा दे विच ये अर्जियां ला रहे हैं कि असीं तां जी आम आदमी पार्टी के वर्कर है, सानूं उत्थे जिहड़ी कांग्रेस की हुकूमत तंग बड़ा कर रही है, इस करके सानूं इत्थे तुसीं रहण दी आग्या दो। ते हरियाणे वाले कह रहे जी असीं कांग्रेसी हैं जी ते सानूं भारतीय जनता पार्टी की सरकार मारन ते तुली हुई है। सो ये बड़ा हैरान करने वाला ट्रेंड है, परेशान करने वाला भी है। अगे भी तुहानूं पता है कि एक मूवमेंट जिहड़ी पंजाब दे विच उठी, उस मूवमेंट ने दे बहुत सारे कह लो भी लोग सचमुच ही बड़े पीड़ित लोग सीगे, लोगों को बड़ा परेशान किया गया, सियासी दहशतगर्दी अपनी थां दे उत्ते सी जिहदे करके लोगों को मुल्क छड्डना पिया, नो डाउट। पर बहुत सारे इदां दे लोग सी जिन्हां ने उहदी आड़ दे विच दुनिया भर के मुल्कों खास तौर से अमरीका कनेडा दे विच जाके पोलीटिकल असाइलम लई सियासी शरण लई ते अज वो लोग कित्थे ने की कर रहे हैं किसी को नहीं पता। सो ऐदां ही आ एक नवां ट्रेंड जिहड़ा देखने को मिल रहा है, एजेंट जिहड़े उन्हां दी वड्डी भूमिका है। ट्रैवल एजेंट जिहड़े आ इस तरह के तरीके कढ़ के दिंदे आ लोकां नूं भी तुसीं बाहर किवें सैट हो सकदे हो। नवें किस्म का ट्रेंड देखने को मिलिया। असीं अवेयर भी करना चाहुंदे आ अपने दोस्तां नूं भी घट्टो घट्ट इस तरह के नजायज़ तरीके दे नाल किते भी जाके शरण ना मंगी जाए। अजकल जायज़ तरीके बड़े ने, जायज़ तरीकों के नाल ही वख-वख मुल्कां च जे सचमुच तुसीं जाना चाहुंदे हो। प्रवास जिहड़ी है ये प्रवास हकीकत है ते प्रवास कई बारी मैं कहना हुंदा ये तरक्की का भी जामन है। प्रवास हर थां दे उत्ते हुंदा है। असीं पिंडां तो उठ के चंडीगढ़ च आ गए हैं, ये भी अपने आप च प्रवास है। ते बहुत सारे लोग साडे आउण वाली पीढ़ी के बच्चे जिहड़े जा रहे हैं विदेशों के विच पढ़न जा रहे हैं जां किसी जायज़ तरीके नाल जा रहे हैं, ये उन्हां दा प्रवास है। पर प्रवास करन लई इस तरह के गलत तरीके ते झूठ के तरीके ना घट्टो घट्ट वरते जाण। इस दे नाल ही असीं अज दा सांझी सच प्रोग्राम इत्थे समाप्त करांगे। अगले हफ्ते फिर मिलांगे। बहुत बहुत मेहरबानी। सुशील साईं दी आग्या। बहुत बहुत शुभ शाम।